ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਸਰਗਰਮ ਸਮਾਜਿਕ ਕਾਰਕੁਨ ਤੇ ਪੰਜਾਬ ਦੀਆਂ ਸੰਘਰਸ਼ੀ ਪੀੜਾਂ ਦੇ ਵਿੱਚ ਵਿਚਰਨ ਵਾਲੇ ਵਿਭਾਗ ਬੁਲਾਰੇ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 11 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਡਿਫਾਲਟਰਾਂ ਤੋਂ। ਲੋਕ ਡਿਫਾਲਟਰ ਹੋ ਜਾਣ ਤੇ ਸਰਕਾਰ, ਪੁਲਿਸ ਵਾਲੇ ਹੋਰ ਤੰਤਰ ਮੰਤਰ ਵਾਰੰਟ ਲੈ ਕੇ ਘਰੇ ਪਹੁੰਚ ਜਾਂਦਾ। ਆਮ ਜ਼ਿਮੀਂਦਾਰ ਦੀ ਫੋਟੋ, ਉਹਦੀ ਪੈਲੀ ਦੀ ਕੁਰਕੀ, ਹੋਰ ਬਹੁਤ ਸਾਰਾ ਕੁਝ ਹੋ ਜਾਂਦਾ। ਨਾ ਸਿਰਫ ਜ਼ਿਮੀਂਦਾਰ ਦੇ ਨਾਲ ਬਲਕਿ ਹੋਰਾਂ ਲੋਕਾਂ ਦੇ ਨਾਲ ਵੀ ਇਸ ਤਰ੍ਹਾਂ ਹੀ ਹੁੰਦਾ ਜੇ ਡਿਫਾਲਟਰ ਕਰ ਜੇ। ਆਮ ਬੰਦਾ ਬਿਜਲੀ ਦਾ ਬਿੱਲ ਨਾ ਭਰੇ ਤਾਂ ਮੀਟਰ ਕੱਟਿਆ ਜਾਂਦਾ, ਘਰੇ ਹਨੇਰਾ ਹੋ ਜਾਂਦਾ, ਜਵਾਕ ਰੋਟੀ ਖਾਣ ਤੋਂ ਬੈਠ ਜਾਂਦੇ ਆ। ਪਰ ਜੇ ਸਰਕਾਰ ਨਾ ਬਿੱਲ ਭਰੇ, ਜੇਕਰ ਸਰਕਾਰ ਡਿਫਾਲਟਰ ਹੋਵੇ ਤਾਂ ਬੰਦਾ ਕਵੇ ਕਿਹਨੂੰ ਤੇ ਸਰਕਾਰ ਲੋਕਾਂ 'ਚ ਜਾ ਕੇ ਕੀ ਕਹੂਗੀ ਵੀ ਭਾਈ ਡਿਫਾਲਟ ਨਾ ਕਰੋ, ਤੁਸੀਂ ਬਿੱਲ ਭਰਿਆ ਕਰੋ। ਕਹਿੰਦੇ ਜਿਹੜੀ ਮਾਨ ਸਾਹਿਬ ਨੇ, ਆਪਣੀ ਮਾਨ ਸਰਕਾਰ ਹੈ, ਇਹਦੀਆਂ ਸਰਕਾਰੀ ਕੋਠੀਆਂ ਦੀ ਨੌਬਤ ਇਹ ਆ ਗਈ ਬਿੱਲ ਭਰਨ ਦੀ ਵੀ ਬਿਜਲੀ ਵਾਲੇ ਕਨੈਕਸ਼ਨ ਤੱਕ ਕੱਟਣ ਆ ਗਏ ਜੀ। ਬਿਲਕੁਲ ਜੀ, ਇਹ ਕਨੈਕਸ਼ਨ ਜੇ ਤਾਂ ਪੰਜਾਬ 'ਚ ਕੱਟਣੇ ਹੁੰਦੇ ਫਿਰ ਤਾਂ ਨਹੀਂ ਕੋਈ ਕੱਟਣ ਜਾਂਦਾ ਜੀ, ਕਿਉਂਕਿ ਮਾਨ ਸਾਹਿਬ ਦੀ ਪਹੁੰਚ ਅਪਰੋਚ ਇੰਨੀ ਤਾਂ ਹੈਗੀ ਅਗਲਿਆਂ ਦੀ ਸਰਕਾਰ ਅਤੇ ਜੇ ਹੁਣ ਵੀ ਐ ਕਨੈਕਸ਼ਨ ਕੱਟੇ ਜਾਣਗੇ ਫਿਰ ਸਰਕਾਰ ਕਾਹਦੀ। ਪਰ ਇਹ ਗੱਲ ਦਰੁਸਤ ਹੈ ਕਿ ਜੀ ਜਨਾਬ ਸਰਕਾਰੀ ਕੋਠੀਆਂ ਦੇ ਬਿੱਲ ਨਹੀਂ ਭਰ ਹੋ ਰਹੇ ਤੇ ਉਹਦਾ ਨਤੀਜਾ ਫਿਰ ਬਿਜਲੀ ਵਾਲੇ ਕਨੈਕਸ਼ਨ ਕੱਟਣ ਆਏ। ਔਰ ਇਹ ਘਟਨਾ ਹੈ ਜੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਸੈਕਟਰ 39 ਵਿੱਚ। ਠੀਕ ਹੈ। ਸੈਕਟਰ 39 ਦੇ ਵਿੱਚ ਉਹ ਸਰਕਾਰੀ ਕੋਠੀਆਂ ਨੇ ਪ੍ਰਵੀਨ ਜੀ ਜਿੱਥੇ ਸਮੇਂ ਦੀਆਂ ਸਰਕਾਰਾਂ ਦੇ ਵੱਡੇ ਵੱਡੇ ਦਿੱਗਜ ਮੰਤਰੀ ਸੰਤਰੀ ਰਹਿੰਦੇ ਰਹੇ ਨੇ ਤੇ ਹੁਣ ਵੀ ਹੁਣ ਵਾਲੀ ਸਰਕਾਰ ਦੇ ਵੀ ਮੰਤਰੀ ਸੰਤਰੀਆਂ ਦੇ ਨਾਂ ਤੇ ਕੋਠੀਆਂ ਅਲਾਟ ਨੇ। ਇਹ ਵੱਖਰੀ ਗੱਲ ਹੈ ਕਿ ਹੁਣ ਸਾਡੇ ਵਾਲੇ ਘੱਟ ਤੇ ਦਿੱਲੀ ਵਾਲੇ ਵੱਧ ਰਹਿੰਦੇ ਨੇ ਉਹਨਾਂ ਕੋਠੀਆਂ 'ਚ। ਕਿਸੇ ਕੋਠੀ ਦੇ ਨਵਲ ਅਗਰਵਾਲ ਦੇ ਨਾਂ ਤੇ ਬੋਲਦੀ ਹੈ, ਕੋਈ ਰਾਘਵ ਚੱਡਾ ਦੇ ਕਿਸੇ ਖਾਸ ਦੇ ਨਾਂ ਤੇ ਬੋਲਦੀ ਹੈ, ਕਿਸੇ 'ਚ ਬੋਲਦੀ ਪੰਜਾਬ ਦੇ MLA ਦੇ ਨਾਂ ਤੇ ਬੈਠਾ ਉੱਥੇ ਸਤਿੰਦਰ ਜੈਨ ਹੈ ਨਾ। ਜਦੋਂ ਕਿ ਇਹ ਕੋਠੀਆਂ ਮੰਤਰੀਆਂ ਨੂੰ ਹੀ ਅਲਾਟ ਹੁੰਦੀਆਂ ਸੀ ਜਾਂ ਉਹਨਾਂ ਦੇ ਖਾਸ ਕਿਸੇ ਸਲਾਹਕਾਰ ਉਸ ਪੱਧਰ ਦੇ ਜਿਹਨੂੰ ਕੈਬਨਿਟ ਰੈਂਕ ਮਿਲਿਆ ਹੋਵੇ ਉਹਨੂੰ ਅਲਾਟ ਹੁੰਦੀਆਂ ਸੀ। ਪਰ ਇਹਨਾਂ ਨੇ MLA ਦੇ ਨਾਂ ਤੇ ਵੀ ਅਲਾਟ ਕਰਕੇ ਦਿੱਲੀ ਵਾਲਿਆਂ ਨੂੰ ਦਿੱਤੀਆਂ ਹੋਈਆਂ ਨੇ। ਜੀ ਸਹੀ ਹੈ। ਹੁਣ ਮਤਲਬ ਇਹ ਹੈ ਕਿ PWD ਡਿਪਾਰਟਮੈਂਟ ਦੇ ਅਧੀਨ ਇਹ ਕੋਠੀਆਂ ਹੁੰਦੀਆਂ ਨੇ, ਫਿਰ ਉਹਨਾਂ ਦੇ ਨਾਂ ਦੇ ਉੱਤੇ ਬਿੱਲ ਆਉਂਦੇ ਨੇ ਤੇ ਉਹਨਾਂ ਦੇ ਬਿੱਲ ਦੀ ਅਦਾਇਗੀ ਹੋਣੀ ਹੁੰਦੀ ਹੈ। ਠੀਕ ਆ ਵੀ ਪਹਿਲਾਂ ਤਾਂ ਵੈਸੇ ਹੀ ਸਰਕਾਰ ਦੇ ਖਜ਼ਾਨੇ 'ਚ ਜਾਣਾ, ਦੂਜਾ ਜੇ ਰਹੀ ਬਾਹਰ ਵਾਲੇ ਹੁਣ ਫਿਰ ਉਹਨਾਂ ਨੂੰ ਕਿਰਕ ਕਾਹਦੀ। ਆਪਾਂ ਪੰਜਾਬ ਵਾਲੇ ਤਾਂ ਖੁਸ਼ ਹੋਈ ਜਾਂਦੇ ਕਿ ਸਾਡੇ 300 ਯੂਨਿਟ ਮਾਫ ਹੈ, ਸਾਡਾ ਬਿਜਲੀ ਦਾ ਬਿੱਲ ਮਾਫ ਆ, ਪਰ ਇਹ ਭੁੱਲ ਜਾਂਦੇ ਨੇ ਕਿ ਇਹਨਾਂ ਦੇ ਬਿੱਲ ਵੀ ਤਾਂ ਅਸੀਂ ਭਰਦੇ ਹਾਂ। ਜਿਹੜੇ ਹੁਣ ਇਹ ਲੱਖਾਂ ਦੇ ਬਿੱਲ ਪੈਂਡਿੰਗ ਖੜੇ ਨੇ, ਕੱਲ੍ਹ ਨੂੰ ਜਦੋਂ ਅਦਾ ਹੋਣੇ ਆ ਜਾਣੇ ਤਾਂ ਸਾਡੀ ਟੈਕਸਾਂ 'ਚੋਂ ਹੈ। ਜੇ ਕਰਜ਼ਾ ਲੈ ਕੇ ਵੀ ਦੇਣੇ ਆ ਤਾਂ ਸਾਡੇ ਸਿਰ ਪੈਣਾ ਉਹ ਕਰਜ਼ਾ। ਜੀ ਹੋਇਆ ਕਿ ਚੰਡੀਗੜ੍ਹ ਦਾ ਬਿਜਲੀ ਵਿਭਾਗ ਬਕਾਇਦਾ ਤੌਰ ਤੇ ਕੱਲ ਹੱਥ 'ਚ ਚਿੱਠੇ ਫੜ ਕੇ ਨੋਟਿਸ ਇਹਨਾਂ ਦੀਆਂ ਕੋਠੀਆਂ ਦੇ ਦਸਤਕ ਦੇਣ ਉਹਨਾਂ ਦੇ ਮੂੰਹਾਂ ਤੇ ਪਹੁੰਚ ਗਿਆ। ਤੇ ਫਿਰ ਕਿਸੇ ਨੇ ਗੋਰਖੇ ਨੂੰ ਮੂਹਰੇ ਕਰਤਾ, ਕਿਸੇ ਨੇ ਆਪਣੇ PACA ਨੂੰ ਮੂਹਰੇ ਕਰਤਾ, ਕੋਈ ਆਪਣੇ ਸਾਹਿਬ ਨੂੰ ਫੋਨ ਬੁਲਾਵੇ, ਕੋਈ ਕੁੰਡਾ ਹੀ ਨਾ ਖੋਲੇ, ਹਾਲਤ ਹੋ ਗਈ। ਤੇ ਇੱਕ ਵਾਰ ਨੋਟਿਸ ਦੇ ਕੇ ਚੰਗੀਆਂ ਝਾੜਾਂ ਝੂੜਾਂ ਕਰਕੇ ਆ ਗਏ ਤੇ ਕਿ ਅਗਲੀ ਵਾਰ ਸਿੱਧਾ ਕਨੈਕਸ਼ਨ ਕੱਟਿਆ ਜਾਊਗਾ। ਚਲੋ 10-20 ਹਜ਼ਾਰ ਦੀ ਗੱਲ ਹੁੰਦੀ, ਅਗਲੇ ਜਦੇ ਭਰ ਦਿੰਦੇ। ਮੈਨੂੰ ਲੱਗਦਾ ਗੱਲ ਇਹ ਲੱਖਾਂ ਦੀ ਹੈ। 1.5 ਲੱਖ ਤੋਂ ਉੱਪਰ ਦੇ ਬਿੱਲ ਨੇ ਪ੍ਰਵੀਨ ਜੀ ਜਿਹੜੇ ਇਹਨਾਂ ਨੇ ਅਦਾ ਨਹੀਂ ਕੀਤੇ। ਔਰ ਇਹ ਬਿੱਲ 7/4/2025 ਤੱਕ ਦੇ ਨੇ। ਠੀਕ ਹੈ। ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ 6ਵੇਂ ਮਹੀਨੇ ਦੀ ਭਾਰਤ 'ਚ 12 ਤਰੀਕ ਹੋ ਗਈ ਹੈ। ਸੋ ਜੇ ਮੈਂ ਉਸ ਹਿਸਾਬ ਨਾਲ ਗੱਲ ਕਰਾਂ ਇਹਦਾ ਮਤਲਬ 7/6/2025 ਨੂੰ ਇੱਕ ਨਵਾਂ ਬਿੱਲ ਆ ਗਿਆ ਹੋਊਗਾ। ਹੁਣ ਉਹ ਇਹਦੇ ਵਿੱਚ ਨੋਟਸ ਵਾਲਿਆਂ ਦੇ ਵਿੱਚ ਐਡ ਹੋਣਾ, ਇਹਦਾ ਮਤਲਬ ਹਲੇ ਉਹ ਪੁਰਾਣਾ ਨੋਟਸ ਚੱਕੀ ਫਿਰਦੇ ਨੇ।
ਆ ਕੱਲ ਦੀ ਰਿਪੋਰਟ ਹੈ ਜੀ ਕਿ ਮੇਰੇ ਕੋਲ ਬਕਾਇਦਾ ਤੌਰ ਤੇ ਉਹ ਬਿੱਲ ਵੀ ਪਿਆ, ਠੀਕ ਹੈ, ਕੋਠੀ ਨੰਬਰਾਂ ਦੇ ਹਿਸਾਬ ਨਾਲ ਸਾਰਾ ਕੁਝ, ਮੈਂ ਜਿਹਦੇ ਰਿਕਾਰਡ ਚੋਂ ਗੱਲ ਕਰ ਰਿਹਾ। ਕੋਠੀ ਨੰਬਰ ਹੈ ਜੀ ਸੈਕਟਰ 39 ਚ ਚੰਡੀਗੜ੍ਹ ਚ 922 922 ਨੰਬਰ ਕੋਠੀ ਦਾ 1,60,569 ਰੁਪਏ ਬਿੱਲ ਪੈਂਡਿੰਗ ਪਿਆ ਜੀ। 1,60,000 ਤੋਂ ਉੱਪਰ ਬਿੱਲ ਪੈਂਡਿੰਗ ਹੈ। ਫਿਰ ਇਸੇ ਤਰ੍ਹਾਂ ਕੋਠੀ ਨੰਬਰ ਹੈ ਜੀ 923, 1,17,733 ਰੁਪਏ, ਮਤਲਬ 1,17,000 ਤੋਂ ਉੱਪਰ ਦਾ ਬਿੱਲ ਪੈਂਡਿੰਗ ਖੜਾ ਹੈ। ਫਿਰ ਕੋਠੀ ਨੰਬਰ 926, 1,60,926, 1,61,000 ਦੇ ਕਰੀਬ ਇਹ ਬਿੱਲ ਪੈਂਡਿੰਗ ਖੜਾ ਹੈ। ਕੋਠੀ ਨੰਬਰ 964, 1,14,000, 1 ਲੱਖ ਰੁਪਏ ਦਾ ਇਹ ਬਿੱਲ ਪੈਂਡਿੰਗ ਖੜਾ ਹੈ। ਹੁਣ ਪ੍ਰਵੀਨ ਜੀ ਇਹ 7/4/2025 ਤੱਕ ਦਾ ਹੈ, ਤੇ ਜੇ ਮੈਂ 7/6/2025 ਵਾਲੇ ਬਿੱਲ ਵੀ ਜੋੜ ਲਵਾਂ 25 ਤੋਂ 30,000 ਤਾਂ ਬਿੱਲ ਨਵਾਂ ਨਾਲ ਐਡ ਹੋ ਜਾਣਾ। ਇਹਦਾ ਮਤਲਬ 1,60 ਵਾਲਾ 85, 1,90 ਦੇ ਨੇੜੇ ਤੇੜੇ ਜਾਣਾ। ਸਹੀ। 1,17 ਵਾਲੇ ਚ ਵੀ ਜੇ ਤੁਸੀਂ 30 ਵੀ ਜੋੜੋ ਤਾਂ ਵੀ 1.5 ਲੱਖ ਦੇ ਨੇੜੇ ਤੇੜੇ ਉਹ ਚਲਾ ਜਾਣਾ। ਇਸੇ ਤਰ੍ਹਾਂ 1,60 ਵਾਲਾ ਇੱਕ ਹੋਰ ਹੈ ਜਿਹੜਾ ਉਹ ਵੀ ਹੈ ਨਾ 1,85, 1,90 ਦੇ ਨੇੜੇ ਜਾਣਾ। 1 ਲੱਖ ਵਾਲਾ ਵੀ 1.25 ਲੱਖ ਦੇ ਪਾਰ ਹੋ ਜਾਣਾ। ਸੋ ਇਹ ਸਥਿਤੀ ਹੈ ਕਿ 1.25 ਲੱਖ, 1.5 ਲੱਖ, 2 ਲੱਖ ਦੇ ਨੇੜੇ ਜਾ ਢੁੱਕੇ ਇਹ ਬਿੱਲ ਸਰਕਾਰ ਅਦਾ ਨਹੀਂ ਕਰ ਪਾ ਰਹੀ। ਇਸੇ ਲਈ ਖਾਤਿਆਂ 'ਚ ਪੈਸੇ ਵਾਪਸ ਮੰਗਾਏ ਆ 12 ਵਿਭਾਗਾਂ ਦੇ। ਸਹੀ ਗੱਲ, ਕੱਲ ਹੀ ਖਬਰ ਕਰਕੇ ਹਟੇ। ਬਿਲਕੁਲ ਸਹੀ। ਇਹੀ ਕਾਰਨ ਹੈ ਕਿ ਵੀ ਚੋਪਰ 'ਚ ਤੇਲ ਵੀ ਪਾਉਣਾ, ਕਿਉਂਕਿ ਪ੍ਰਵੀਨ ਜੀ ਜੇ ਚੋਪਰ ਉਡੂਗਾ ਤਾਂ ਹੀ ਸੱਗੀ ਨਾਲ ਪਰਾਂਦਾ ਉਡੂਗਾ ਨਾ ਇਕੱਠਾ। ਸਹੀ ਸਹੀ ਸਹੀ। ਟੂਟਾ ਵੀ ਤਾਂ ਦਵਾਉਣਾ ਨਾ। ਸੋ ਫਿਰ ਅੱਛਾ, ਜਿਹੜੇ ਦਿੱਲੀ ਦੇ ਵਿੱਚ 10-10, 15-15 ਹਜ਼ਾਰ ਦੀਆਂ ਦਿਹਾੜੀਆਂ ਤੇ ਕੰਮ ਕਰਦੇ ਸੀ, ਉਹਨਾਂ ਦੀ ਤਨਖਾਹ ਹੁਣ 2-2 ਲੱਖ ਆ ਉਰੇ ਆ ਕੇ। ਉਹ 2-2 ਲੱਖ ਵਾਲਿਆਂ ਨੂੰ ਤਨਖਾਹਾਂ ਨੂੰ ਵੀ ਤਾਂ ਟਿੱਕੇ ਲਾਉਣੇ ਆ ਨਾ ਅਸੀਂ ਪੰਜਾਬ ਦੇ ਖਜ਼ਾਨੇ ਚੋਂ। ਸਹੀ ਸਹੀ। ਉਹ ਦੇਖਿਆ ਵੀ ਨਹੀਂ, ਜਿਹੜਾ ਆਉਂਦਾ ਮਗਰ 20-25 ਬੰਦੇ ਆਪਣੇ ਨਾਲ ਲਿਆਉਂਦਾ ਤੇ ਇੱਥੇ ਭਰਤੀ ਕਰਾਓ ਜੀ, ਤੇ ਇੱਥੋਂ ਖਾਣਾ ਪੂਰਤੀ ਕਰੋ ਜੀ, ਲਓ ਜੀ ਕੋਟੇ ਚੋਂ ਪੈਸੇ। ਕੋਈ ਕਿਸੇ ਡਿਪਾਰਟਮੈਂਟ, ਕੋਈ ਕਿਸੇ ਬੋਰਡ ਚ ਐਡਜਸਟ, ਕੋਈ ਕਿਸੇ ਦਾ PA ਲਾ ਕੇ, ਕੋਈ ਕਿਸੇ ਦਾ OSP ਲਾ ਕੇ, ਕੋਈ ਸਲਾਹਕਾਰ ਬਣ ਕੇ। ਸੋ ਸਾਰੇ ਮਤਲਬ ਕਿ ਸਰਕਾਰੀ ਤੌਰ ਦੇ ਉੱਤੇ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾਉਣਾ। ਸੋ ਕੀ ਇਹਦੇ ਲਈ ਥੁੜ ਗਿਆ ਖਜ਼ਾਨਾ ਤਾਂ ਤੁਸੀਂ 12 ਵਿਭਾਗਾਂ ਤੋਂ ਮੰਗਾ ਲਿਆ ਕਿ ਸਿੰਚਾਈ ਵਿਭਾਗ ਦਾ ਕੁਝ ਬਣਦਾ ਨਾ ਬਣੇ, ਜਲ ਸਰੋਤ ਵਿਭਾਗ ਦਾ ਕੁਝ ਬਣਦਾ ਨਾ ਬਣੇ, ਖੇਤੀਬਾੜੀ ਵਿਭਾਗ ਦਾ ਕੁਝ ਸਰਦਾ ਨਾ ਸਰੇ, ਸਿੱਖਿਆ ਨੀਤੀ ਵਾਲਾ ਭੋਗ ਪੈਂਦਾ ਪਵੇ, ਸਿੱਖਿਆ ਕ੍ਰਾਂਤੀ ਮੁੱਕ ਜਵੇ, ਸਿੱਖਿਆ ਵਿਭਾਗ, ਸਿੱਖਿਆ ਤਕਨੋਲੋਜੀ ਵਿਭਾਗ, ਸੂਚਨਾ ਤਕਨੋਲੋਜੀ ਵਿਭਾਗ, ਸਾਰੇ 12 ਦੇ ਕਰੀਬ ਅਹਿਮ ਵਿਭਾਗਾਂ ਤੋਂ ਤੁਸੀਂ ਫੰਡ ਵਾਪਸ ਮੰਗਾਏ ਨੇ। ਕਿ ਉਹ ਐਸ਼ ਪ੍ਰਸਤੀ ਲਈ ਨੇ, ਜਾਂ ਤੁਹਾਤੋਂ ਬਿਜਲੀ ਦੀ ਜਿਹੜੀ ਪੰਜਾਬ ਪਾਵਰਕੌਮ ਹੈ ਉਹਦੀ ਬਿਜਲੀ ਦੀ ਸਬਸਿਡੀ ਨਹੀਂ ਤਾਰ ਹੋ ਰਹੀ, ਜਾਂ ਤੁਹਾਤੋਂ ਪੰਜਾਬ ਰੋਡਵੇਜ਼ ਦਾ ਸਬਸਿਡੀ ਦਾ ਪੈਸਾ ਨਹੀਂ ਅਦਾ ਕਰ ਪਾ ਰਿਹਾ। ਇਹ ਸਥਿਤੀ ਕਿਉਂ ਬਣੀ ਜਨਾਬ? ਕੋਈ ਵਾਈਟ ਪੇਪਰ ਉੱਪਰ ਹੈਗਾ ਤਾਂ ਪੇਸ਼ ਕਰ ਦਿਓ। ਨਹੀਂ ਹੈਗਾ। ਜੇ ਆਰਥਿਕ ਸਥਿਤੀ ਅਜਿਹੀ ਹੈ, ਸੈਸ਼ਨ ਬੁਲਾ ਲਓ ਨਾ। ਲੁਧਿਆਣਾ ਜ਼ਰੂਰੀ ਹੈ ਕਿ ਪੰਜਾਬ ਜ਼ਰੂਰੀ ਹੈ? ਪਰ ਨਹੀਂ, ਇਹਨਾਂ ਲਈ ਸਿਰਫ ਲੁਧਿਆਣਾ ਜ਼ਰੂਰੀ ਹੈ, ਪੰਜਾਬ ਜ਼ਰੂਰੀ ਨਹੀਂ। ਤੁਸੀਂ ਇਹ ਦੇਖੋ, ਜਿਹੜਾ ਤੁਸੀਂ ਵਾਕਈ ਗੱਲ ਤੁਸੀਂ ਕਹੀ ਹੈ ਨਾ ਸ਼ਰਮਾ ਜੀ, 20-20, 25-25 ਸਟਾਫਰ ਨਾਲ ਚੱਕੀ ਫਿਰਦੇ ਆ ਤੇ 15-15 ਹਜ਼ਾਰ ਉੱਥੇ ਤਨਖਾਹ ਨਹੀਂ ਮਿਲਦੀ ਸੀ, ਜਿਨ੍ਹਾਂ ਨੂੰ 1.5 ਲੱਖ ਮਿਲਦੀ ਆ। ਰਿਹਾਇਸ਼ਾਂ ਤੁਹਾਨੂੰ ਫ੍ਰੀ ਨੇ, ਤੁਹਾਡੇ ਲਈ ਹੋਰ ਅਮਲਾ ਫਾਲਾ ਫ੍ਰੀ ਹੈ, ਤੁਹਾਡੀ ਸੇਵਾ ਕਰਨ ਵਾਲਾ ਤੜਕੇ ਦੁਪਹਿਰ ਆਥਣੇ ਤੁਹਾਡੇ ਲਈ ਜਿਹੜੇ ਤੜਕੇ ਲੱਗਦੇ ਆ ਰਸੋਈਆਂ ਦੇ ਵਿੱਚ ਉਹ ਫ੍ਰੀ ਨੇ, ਝੂਟੇ ਤੁਹਾਨੂੰ ਫ੍ਰੀ ਨੇ, ਸਿਕਿਉਰਿਟੀ ਤੁਹਾਨੂੰ ਫ੍ਰੀ ਆ, ਕਿਰਾਇਆ ਤੁਸੀਂ ਕੋਈ ਕਿਸੇ ਕੋਠੀ ਦਾ ਦੇਣਾ ਨਹੀਂ। ਉਹ ਸ਼ਰਮ ਕਰੋ, ਬਿਜਲੀ ਦਾ ਬਿੱਲ ਤਾਂ ਭਰ ਲਓ, ਇੰਨੀ ਸ਼ਰਮ ਤਾਂ ਕਰ ਲਓ। 12-13 ਮਹੀਨੇ ਤਨਖਾਹ ਲੈਂਦੇ ਹੋ, 1 ਮਹੀਨੇ ਦੀ ਤਨਖਾਹ ਨਾਲੋਂ ਘੱਟੋ ਘੱਟ ਡਿਫਾਲਟ ਹੋਣੋ, ਜਿਹੜਾ ਸਰਕਾਰ ਦੇ ਉੱਤੇ ਤੁਸੀਂ ਬੋਝ ਬਣੇ ਬੈਠੇ ਹੋ, ਘੱਟੋ ਘੱਟ ਇੱਕ ਕਲੰਕ ਤਾਂ ਨਾ ਲੱਗਣ ਦਿਓ ਸਰਕਾਰ ਦੇ ਉੱਤੇ। ਔਰ ਇਹ ਉਹਨਾਂ ਨੂੰ ਨਹੀਂ ਚਾਹੀਦਾ, ਇਹ ਉਹਨਾਂ ਨੂੰ ਚਾਹੀਦਾ ਜਿਨ੍ਹਾਂ ਕੋਲ 94 MLA ਨੇ ਇਸ ਟਾਈਮ। ਬਿਲਕੁਲ ਬਿਲਕੁਲ, ਉਹਨਾਂ 'ਚ ਜਾਣ ਨਹੀਂ ਹੈ, ਪਰ ਇਹ ਬਿੱਲ ਸਰਕਾਰ ਦੇ ਕੋਟਿਆਂ 'ਚ ਵੀ ਜਾਣਾ, ਇਹਨਾਂ ਨੂੰ ਉਹ ਵੀ ਸਹੂਲਤ ਮੁਫਤ ਹੈ। ਮੁਫਤ ਆ, ਬਿਲਕੁਲ ਜੀ ਬਿਲਕੁਲ, ਸਹੂਲਤਾਂ ਮੁਫਤ। ਪਰ ਇਹਨਾਂ ਕਿ ਤਾਂ ਬੰਦਾ ਆਪ ਹੀ ਸ਼ਰਮ ਖਾ ਕੇ ਕਰ ਲੈਂਦਾ ਵੀ ਯਾਰ ਮੈਂ ਇੱਥੇ ਰਹਿਣਾ ਤੇ ਮੇਰੇ ਘਰੇ ਜੇ ਕੋਈ ਪਰਚੀ, ਕੋਈ ਫਰਲਾ ਚੱਕ ਕੇ ਆ ਜਾਊਗਾ ਤੇ ਬੇਇੱਜ਼ਤੀ ਤਾਂ ਮੇਰੀ ਹੋਣੀ ਹੈ। ਪਰ ਬੇਇੱਜ਼ਤੀ ਮੰਨਣ ਤਾਂ ਹੀ ਹੈ ਨਾ, ਜੇ ਬੇਇੱਜ਼ਤੀ ਮਹਿਸੂਸ ਕਰਦੇ ਹੁੰਦੇ ਫਿਰ ਬਾਹਰੋਂ ਬੰਦੇ ਕਾਹਤੋਂ ਰੱਖਦੇ। ਅਗਲੀ ਗੱਲ ਕਰੀਏ, ਬਸ਼ਰਮਾ ਦੀ ਡੁੱਲੀ ਦਾਲ ਕਹਿੰਦਾ ਲਿਟ ਖਾਣ, ਕਹਿੰਦੇ ਇਸ ਤਾਂ ਹੀ ਖਾਂਦੇ ਹੁੰਦੇ, ਇਸ ਦਾ ਹੀ ਖਾਂਦੇ ਹੁੰਦੇ। ਸਹੀ ਗੱਲ। ਹਾਂਜੀ ਬਾਈ, ਅੱਗੇ ਵਧੀਏ ਸ਼ਰਮਾ ਜੀ। ਆਪਾਂ ਤੇ ਗੱਲ ਕਰੀਏ 2 ਬੈਂਕਾਂ ਦੀ ਜਿਨ੍ਹਾਂ ਨੂੰ ਸਰਕਾਰੀ ਪੈਨਲ ਦੇ ਵਿੱਚੋਂ ਸਰਕਾਰ ਨੇ ਬਾਹਰ ਕਰ ਦਿੱਤਾ ਜੀ। HDFC ਤੇ ਇੰਡਸਇੰਡ ਬੈਂਕ ਜਿਹੜੇ ਨੇ ਉਹ ਸਰਕਾਰੀ ਪੈਨਲ ਚੋਂ ਬਾਹਰ ਕੱਢ ਦਿੱਤੇ ਗਏ। ਪੰਜਾਬ ਸਰਕਾਰ ਦੇ ਸਰਕਾਰੀ ਪੈਨਲ ਦੇ ਵਿੱਚ ਨਾ 24 ਦੇ ਕਰੀਬ ਬੈਂਕ ਨੇ ਜੀ ਜੀ, ਜਿਨ੍ਹਾਂ ਰਾਹੀਂ ਵਿਭਾਗਾਂ ਦਾ, ਬੋਰਡਾਂ ਦਾ, ਕਾਰਪੋਰੇਸ਼ਨਾਂ ਦਾ, ਸਰਕਾਰ ਦੇ ਵੱਖ-ਵੱਖ ਸਾਰੇ ਸਿਸਟਮ ਜਿਹੜੇ ਸਰਕਾਰੀ ਚੱਲਦੇ ਨੇ ਉਹਨਾਂ ਦਾ ਲੈਣ ਦੇਣ ਹੁੰਦਾ। ਇੱਕ ਪੈਨਲ ਬਣਿਆ ਹੁੰਦਾ ਕਿ ਇਸ ਪੈਨਲ 'ਚ ਇਹ ਬੈਂਕ ਮਾਨਤਾ ਪ੍ਰਾਪਤ ਨੇ। ਸੋ ਸਰਕਾਰ ਨੇ, ਪੰਚਾਇਤਾਂ ਨੇ, ਨਗਰ ਨਿਗਮ, ਨਗਰ ਕੌਂਸਲ ਨੇ, ਬੋਰਡਾਂ ਨੇ, ਕਾਰਪੋਰੇਸ਼ਨ, ਜਿਨ੍ਹਾਂ ਨੇ ਵੀ
ਕਿਸੇ ਵੀ ਤਰ੍ਹਾਂ ਦਾ ਕੋਈ ਸਰਕਾਰ ਨਾਲ ਆਦਾਨ ਪ੍ਰਦਾਨ ਕੋਈ ਲੈਣ ਦੇਣ ਥਰੂ ਇਹਨਾਂ ਬੈਂਕਾਂ 'ਚ ਹੁੰਦਾ। ਹੁਣ ਹੋਇਆ ਕਿ ਪੰਜਾਬ ਸਰਕਾਰ ਨੇ 12 ਵਿਭਾਗਾਂ ਤੋਂ ਪੈਸੇ ਵਾਪਸ ਮੰਗਾਏ। ਉਹਨਾਂ 'ਚੋਂ ਇੱਕ ਵਿਭਾਗ ਤਕਨੀਕੀ ਸਿੱਖਿਆ ਵਾਲਾ ਜਿਹੜਾ ਇੰਡਸਇੰਡ ਬੈਂਕ ਹੈ ਉਹਦੇ ਵਿੱਚ ਸੀ। ਉਹਦੇ ਵਿੱਚ 50 ਕਰੋੜ ਦੇ ਕਰੀਬ ਰਾਸ਼ੀ ਹੈ ਤੇ ਉਹ 50 ਕਰੋੜ ਦੇ ਕਰੀਬ ਰਾਸ਼ੀ ਇੰਡਸਇੰਡ ਬੈਂਕ ਸਰਕਾਰੀ ਖਜ਼ਾਨੇ 'ਚ ਤਬਦੀਲ ਕਰਨ ਲਈ ਤਿਆਰ ਨਹੀਂ ਹੋ ਰਿਹਾ ਸੀ। ਉਹ ਲੱਗ ਰਿਹਾ ਸੀ ਕਿ ਇੰਨਾ ਬੈਂਕ 'ਚੋਂ ਜੇ ਪੈਸਾ ਨਿਕਲਦਾ ਤਾਂ ਉਹਨਾਂ ਦੇ ਆਪਣੇ ਸਾਰੇ ਸਰਕਲ ਤੇ ਅਸਰ ਪੈਂਦਾ ਨਾ। ਫਿਰ ਉਹਨਾਂ ਨੂੰ ਲੱਗਦਾ ਕਿ ਲੈ ਵੀ ਇਹਨਾਂ ਸਾਡੀ ਬ੍ਰਾਂਚ ਦੀ ਸ਼ਾਖ, ਸਾਡਾ ਲੈਵਲ, ਇਹ ਉਹ ਸਾਰਾ ਕੁਛ ਹੁੰਦਾ। ਸੋ ਇਸ ਲਈ ਫਿਰ ਉਹ ਕੋਸ਼ਿਸ਼ਾਂ ਕਰ ਰਹੇ ਸੀ ਕਿ ਇਹਨੂੰ ਕਿਵੇਂ ਟਾਲਿਆ ਜਾ ਸਕਦਾ, ਕੁਝ ਰੋਕਿਆ ਜਾ ਸਕਦਾ, ਹੌਲੀ ਹੌਲੀ ਕਰਕੇ ਕਰ ਲਓ, ਏਦਾਂ ਉੱਦਾਂ। ਉਹ ਜਦੋਂ ਬਹਾਨੇਬਾਜ਼ੀ ਕਰ ਰਹੇ ਸੀ ਸਰਕਾਰ ਨੂੰ ਤਾਂ ਅੱਗ ਲੱਗੀ ਪਈ ਸੀ ਕਿ ਫਟਾਫਟ ਖਾਤਿਆਂ 'ਚ ਪੈਸੇ ਵਾਪਸ ਮੰਗਾਓ, ਸਾਡੇ ਤਾਂ ਸਾਰਾ ਕੁਝ ਖੜ ਗਿਆ। ਬਿਲਕੁਲ ਬਹੁਤ। ਇਹਦਾ ਮਤਲਬ ਜਦੋਂ ਇਸ ਸਥਿਤੀ 'ਚ ਆ ਜਾਓ ਤੁਸੀਂ ਤੁਰੰਤ 12 ਵਿਭਾਗਾਂ ਨੂੰ ਖਾਲੀ ਕਰ ਦਿਓ ਉਹਨਾਂ ਦੇ ਖਾਤੇ, ਤੇ ਇਹਦਾ ਮਤਲਬ ਆਰਥਿਕ ਸਥਿਤੀ ਬਹੁਤ ਮਾੜੀ ਹੈ ਤੁਹਾਡੀ। ਉਹਦੇ ਵਿੱਚ ਜੇ ਬੈਂਕ ਅੜਿੱਕਾ ਬਣਨਗੇ ਫਿਰ ਕਾਰਵਾਈ ਤਾਂ ਹੋਊਗੀ। ਇੰਡਸਇੰਡ ਬੈਂਕ ਨੂੰ ਪੈਨਲ 'ਚੋਂ ਬਾਹਰ ਕਰ। ਇਸੇ ਤਰ੍ਹਾਂ HDFC ਬੈਂਕ ਦੇ ਵਿੱਚ ਵੀ ਕਈ ਬੋਰਡਾਂ ਵਿਭਾਗਾਂ ਦਾ ਤਾਲਮੇਲ ਆ, ਉਹਨਾਂ ਰਾਹੀਂ ਪੈਸਾ ਲੈਂਦੇ ਨੇ ਤੇ ਕਰੋੜਾਂ ਰੁਪਈਆ ਉੱਥੇ ਪਿਆ। ਮਤਲਬ ਜਿਹੜਾ ਉਹਨਾਂ ਦੇ ਸਰਕਲ ਸੀ ਉਹਨਾਂ ਨੇ ਤੁਰੰਤ ਵਿੱਤ ਵਿਭਾਗ 'ਚ ਤਬਦੀਲ ਨਹੀਂ ਕੀਤਾ। ਜਿਹੜੀ ਕਿ ਹਦਾਇਤ ਕੀਤੀ ਗਈ ਸੀ ਕਿ ਤੁਰੰਤ ਜਿਹੜੇ ਪੈਸੇ ਆਉਣ ਜਾਂ ਤੁਹਾਡੇ ਕੋਲ ਜਿਹੜੇ ਪਏ ਨੇ ਇਹਨਾਂ ਵਿਭਾਗਾਂ ਦੇ ਤੁਰੰਤ ਰਿਲੀਜ਼ ਕਰੋ। ਜਦੋਂ ਵਿਭਾਗ ਵੱਲੋਂ ਆਰਡਰ ਆ ਗਏ ਫਿਰ ਇਹਨਾਂ ਨੂੰ ਤੁਰੰਤ ਰਿਲੀਜ਼ ਕਰਕੇ ਉਹਨਾਂ ਖਾਤਿਆਂ 'ਚ ਟ੍ਰਾਂਸਫਰ ਕਰਨੇ ਸੀ। ਸੋ HDFC ਬੈਂਕ ਨੇ ਵੀ ਇਸ ਦੇ ਵਿੱਚ ਦੇਰ ਲਾਈ, ਮੈਂ ਕਹਿੰਦਾ ਘੰਟਿਆਂ ਵਿੱਚ। ਮਤਲਬ ਇਹ ਵੱਖਰਾ ਸਵਾਲ ਹੈ ਕਿ ਜੇ ਬੈਂਕ ਚੰਦ ਘੰਟਿਆਂ ਲਈ ਵੀ ਦੇਰ ਕਰਨ ਜਾਂ ਮਾੜਾ ਮੋਟਾ ਪੁੱਛਗਿੱਛ ਕਰਨ ਜੀ ਕਿ ਹੁਣੇ ਪਾਉਣੇ ਆ ਸਾਰੇ, ਕੁਝ ਸਵੇਰੇ ਪਾ ਦਈਏ, ਕੁਝ ਐਂ ਕਰ ਦਈਏ, ਇਹ ਤਾਂ ਪੈਨਲ 'ਚੋਂ ਬਾਹਰ ਹੋ ਜਾਂਦੇ ਨੇ। ਤੇ ਤੁਸੀਂ ਲੱਖਾਂ ਦੇ ਬਿੱਲ 3-3 ਮਹੀਨੇ ਨਾ ਭਰੋ, ਤੁਹਾਨੂੰ ਕੋਈ ਨਾ ਪੁੱਛਿਆ ਨਾ, ਨਹੀਂ ਪੁੱਛਦਾ। ਸਹੀ ਹੈ, ਇਹ ਵੀ ਇੱਕ ਪਹਿਲੂ ਹੈਗਾ। ਪਰ ਇਹ ਸਾਰੀ ਕਾਰਨ ਕਰਕੇ ਕਿ HDFC ਬੈਂਕ ਨੇ ਵੀ ਉਹੋ ਜਿਹੀ ਰੋਲ ਨਿਭਾਇਆ, ਇਹਨਾਂ ਨੇ ਉਸ ਨੂੰ ਵੀ ਪੈਨਲ 'ਚੋਂ ਬਾਹਰ ਕਰਤਾ। ਹੁਣ 24 'ਚੋਂ 2 ਬੈਂਕ ਇੰਡਸਇੰਡ ਬੈਂਕ ਤੇ HDFC ਬੈਂਕ ਸਰਕਾਰੀ ਪੈਨਲ 'ਚੋਂ ਬਾਹਰ ਹੋ ਗਏ। ਪੰਜਾਬ ਸਰਕਾਰ ਦੀ ਪੈਨਲ ਸੂਚੀ 'ਚੋਂ ਬਾਹਰ ਹੋ ਗਈ ਔਰ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਨੇ ਸਾਰੇ ਵਿਭਾਗਾਂ ਨੂੰ, ਸਾਰੇ ਅਦਾਰਿਆਂ ਨੂੰ, ਸਾਰੇ ਸਰਕਾਰੀ ਕਾਰਪੋਰੇਸ਼ਨਾਂ, ਬੋਰਡਾਂ ਨੂੰ, ਪੰਚਾਇਤਾਂ ਨੂੰ, ਨਗਰ ਨਿਗਮ, ਨਗਰ ਕੌਂਸਲਾਂ ਨੂੰ ਹਦਾਇਤ ਕਰ ਦਿੱਤੀ ਹੈ ਕਿ ਕੋਈ ਵੀ ਸਰਕਾਰੀ ਲੈਣ ਦੇਣ ਇਹਨਾਂ ਦੋਵਾਂ ਬੈਂਕਾਂ ਦੇ ਰਾਹੀਂ ਨਾ ਕੀਤਾ ਜਾਵੇ। ਇਹਨਾਂ ਨਾਲ ਕੋਈ ਤਾਲਮੇਲ ਨਾ ਰੱਖਿਆ ਜਾਵੇ। ਝਟਕਾ ਹੁੰਦਾ ਬੈਂਕਾਂ ਦੇ ਲਈ, ਪਰ ਤੁਸੀਂ ਇਹ ਕਾਰਵਾਈ ਕੀਤੀ ਕਿਉਂਕਿ ਸਰਕਾਰੀ ਕੰਮ ਦੇ ਵਿੱਚ ਮੁਸ਼ਕਲ ਆਈ ਤੁਹਾਨੂੰ। ਪ੍ਰਵੀਨ ਜੀ, ਕਦੇ ਇਹੋ ਜਿਹਾ ਹੇਜ ਲੋਕਾਂ ਦੇ ਮੁਸ਼ਕਲਾਂ ਆਉਣ ਤੇ ਵੀ ਦਿਖਾ ਦਿਆ ਕਰੋ। ਸਹੀ ਗੱਲ। ਜਿਹੜੇ ਇਹ ਬੈਂਕ ਆਮ ਬੰਦਿਆਂ ਨੂੰ ਪਹਿਲਾਂ ਕੁਰਸੀ ਤੇ ਬਿਠਾ ਕੇ ਕਾਫੀ ਦਾ ਕੱਪ ਫੜਾ ਕੇ ਉਹਨਾਂ ਦੀ ਜ਼ਮੀਨਾਂ ਦੇ ਨਾਂ ਦੇ ਉੱਤੇ ਚੱਕੋ ਜੀ, ਟਰੈਕਟਰ ਵੀ ਲੈ ਜਾਓ ਜੀ, ਬੜੀਆ ਮਸ਼ੀਨ ਵੀ ਲੈ ਜਾਓ ਜੀ, ਕੋਈ ਗੱਲੇ ਨਹੀਂ, ਤੁਸੀਂ ਕਰੋ ਜੀ ਜੋ ਕਰਨਾ ਹੈ, ਮੌਜ ਕਰੋ ਜੀ। ਤੇ ਬਾਅਦ 'ਚੋਂ ਮੁਹੱਲੇ 'ਚ ਜਾ ਕੇ ਉਹਨਾਂ ਦੀਆਂ ਬੇਇੱਜ਼ਤੀਆਂ ਕਰਨ ਜਾਂਦੇ ਨੇ। ਇਹਨਾਂ ਦੇ ਢੇਲੇ ਦੇ ਏਜੰਟ ਕੁਰਸੀਆਂ ਕਰਨ ਜਾਂਦੇ ਨੇ। ਜਿਹੜਾ ਵਿਚਾਰਾ ਕੋਈ ਮੋਟਰਸਾਈਕਲ ਲੈ ਬੈਠਾ ਉਹਦਾ ਮੋਟਰਸਾਈਕਲ ਚੱਕ ਲਿਓ, ਜਿਹੜਾ ਕਾਰ ਲੈ ਬੈਠਾ ਉਹਦੀ ਕਾਰ ਚੱਕ ਲਿਓ, ਹੈ ਨਾ। ਪਰ ਜਦੋਂ ਕਿ ਕਾਨੂੰਨੀ ਤੌਰ ਤੇ ਕਿਸ ਟੁੱਟਣ ਤੇ ਤੁਸੀਂ ਏਦਾਂ ਦਾ ਵਤੀਰਾ ਨਹੀਂ ਕਰ ਸਕਦੇ। ਸਹੀ ਗੱਲ, ਬਿਲਕੁਲ। ਤੁਸੀਂ ਐਕਸ਼ਨ ਨਹੀਂ ਪਾ ਸਕਦੇ। ਪਰ 27-100 ਅਗਲਿਆਂ ਦੀ ਚੱਲਦੀ ਹੈ। ਉਦੋਂ ਕਦੇ ਸਰਕਾਰਾਂ ਕਿਉਂ ਨਹੀਂ ਜਾਗਦੀਆਂ ਕਿ ਤੁਹਾਨੂੰ ਅਸੀਂ ਪੈਨਲ 'ਚੋਂ ਬਾਹਰ ਕਰਦੇ ਹਾਂ, ਤੁਸੀਂ ਸਾਡੇ ਪੰਜਾਬ ਦੇ ਵਾਸੀਆਂ ਨਾਲ ਏਦਾਂ ਕਰ ਰਹੇ ਹੋ, ਪੰਜਾਬ 'ਚ ਆ ਕੇ ਕਮਾ ਰਹੇ ਹੋ, ਪੰਜਾਬ ਦੇ ਪੈਸੇ ਨਾਲੇ ਤੁਹਾਡੇ ਬੈਂਕ ਚੱਲਦੇ ਨੇ, ਇੱਥੇ ਤੁਸੀਂ ਪ੍ਰੋਫਿਟ ਪਾ ਰਹੇ ਹੋ ਤੇ ਉਹਦੇ ਵਿੱਚੋਂ ਜੇਕਰ ਆਹ ਵਰਤਾਰਾ ਤਾਂ ਫਿਰ ਏਦਾਂ ਕੀ। ਸੋ ਇਹ ਕਿੰਨੇ ਹੀ ਸਵਾਲ ਖੜੇ ਨੇ ਨਾ ਪ੍ਰਾਈਵੇਟ ਅਦਾਰਿਆਂ ਦੇ ਹਵਾਲੇ ਨਾਲ। ਤਾਂ ਮਤਲਬ ਕੈਪਟਨ ਸਰਕਾਰ ਦੇ ਸਮੇਂ ਦਾ ਵੀ ਹਵਾਲਾ ਸਾਹਮਣੇ ਆਉਂਦਾ ਰਿਹਾ ਕਿ ਜਦੋਂ ਉਹਨਾਂ ਨੇ ਲੋਨ ਮਾਫ ਕਰ ਲਈ ਸੀ ਤਾਂ ਇਹ ਹੱਥ ਖੜੇ ਕਰ ਗਏ ਸੀ ਪ੍ਰਾਈਵੇਟ ਬੈਂਕ, ਅਸੀਂ ਨਹੀਂ ਕਰਦੇ। ਸਹੀ ਗੱਲ। ਤੇ ਉਸ ਸਮੇਂ ਵੀ ਕੈਪਟਨ ਦੜ ਵੱਟ ਲਈ ਸੀ ਤੇ ਹੁਣ ਵੀ ਤੁਸੀਂ ਆਪਣੇ ਯੋਗ ਦੜ ਵੱਟੀ। ਔਰ ਗਰੰਟੀ ਨਾਲ ਮੈਂ ਕਹਿਣਾ ਕਿ ਇਹ ਖਬਰ ਅੱਜ ਆਪਾਂ ਚਰਚਾ ਕਰ ਰਹੇ ਹਾਂ ਨਾ ਕਿ ਇੰਡਸਇੰਡ ਬੈਂਕ ਤੇ HDFC ਬੈਂਕ ਪੈਨਲ 'ਚੋਂ ਬਾਹਰ ਨੇ, ਜਿੱਦਣ ਸ਼ਾਮਲ ਹੋਣਗੇ ਉਦੋਂ ਹਵਾ ਨਹੀਂ ਨਿਕਲਣ ਦੇਣਗੇ ਔਰ ਆਉਂਦੇ ਚੰਦ ਦਿਨਾਂ 'ਚ ਬੈਂਕ ਸ਼ਾਮਲ ਹੋਣਗੇ, ਦੁਬਾਰਾ ਪੈਨਲ। ਸਹੀ ਗੱਲ, ਬਿਲਕੁਲ ਹੋਣਗੇ। ਇਹ ਗਰੰਟੀ ਹੈ। ਕੱਲ ਹੀ ਉਹਨਾਂ ਦੇ ਆਕਾ ਦਿੱਲੀ ਬੰਬੇ ਤੋਂ ਤੁਰ ਪਏ ਹੋਣੇ ਤੇ ਸਵੇਰ ਨੂੰ ਭਗਵੰਤ ਮਾਨ ਨੂੰ ਗੁਲਦਸਤੇ ਦਿੱਤੇ ਹੋਣੇ ਤੇ ਲਓ ਦੇਖੋ ਸਾਰਾ ਕੁਝ ਹੁੰਦਾ। ਹੋ ਸਕਦਾ ਭਗਵੰਤ ਮਾਨ ਤੱਕ ਜਾਣ ਦੀ ਲੋੜ ਨਾ ਪਵੇ, ਕੇਜਰੀਵਾਲ ਵਾਲੇ ਸਰ ਜਾਵੇ ਉਹਨਾਂ ਦਾ, ਹੋ ਜਾਂਦਾ। ਹਾਂਜੀ, ਜਦੋਂ ਚੜਾਵੇ ਚੜਦੇ ਆ ਜੀ ਫਿਰ ਕੰਮ ਕੀ ਔਖਾ। ਇਹ ਤਾਂ ਨੋਟਿਸ ਹੀ ਆਇਆ ਨਾ, ਇਹ ਕੋਈ ਬਲੈਕ ਲਿਸਟ ਨਹੀਂ ਕੀਤੇ ਜਾਂ ਕੁਛ ਨਹੀਂ ਉਹ ਕੀਤੇ, ਜਾਂ ਧਮਕੀ ਭਰਿਆ ਪੱਤਰੀ ਹੈ। ਇੱਕ ਦਿਨ ਆਪਾਂ ਗੱਲ ਵੀ ਸਾਂਝੀ ਕੀਤੀ ਸੀ ਨਾ ਵੀ ਉਹ ਕਹਿੰਦੇ ਵੀ ਆਪਾਂ ਮਿਨਿਸਟਰ ਬਣ ਗਏ ਤੇ ਆਪਾਂ ਨੂੰ ਮਿਲਣ ਤਾਂ ਕੋਈ ਆਇਆ ਨਹੀਂ। ਉਹ ਕੋਈ ਸਲਾਹਕਾਰ ਸੀਗਾ ਤੇ ਉਹ ਕਹਿੰਦਾ ਜੀ ਇਹਦੇ 'ਚ ਕੀ ਹੈ, ਕਹਿੰਦੇ ਮਾੜੀ ਜਿਹੀ ਅਖਬਾਰ 'ਚ ਸੁਰਖੀ ਲਵਾ ਦਿਓ, ਇਹ ਤਾਂ ਘਰੇ ਗੁਲਦਸਤਿਆਂ ਦਾ ਢੇਰ ਲੱਗ ਜਾਣਾ, ਤੁਹਾਡੇ ਤੋਂ ਚੱਕੇ ਨਹੀਂ ਜਾਣੇ। ਉਹੀ ਗੱਲ ਆ। ਪਰ ਇੱਕ ਗੱਲ ਸ਼ਰਮਾ ਜੀ ਬਿਲਕੁਲ ਸਹੀ ਹੈ ਤੁਹਾਡੀ ਗੱਲ। ਇਹ ਜਦੋਂ ਪੰਜਾਬ ਦੇ ਪਿੰਡਾਂ ਦੇ ਵਿੱਚ ਵਿਚਰਦੇ ਆ ਨਾ ਉਦੋਂ ਪਤਾ ਲੱਗਦਾ ਵੀ ਜਦੋਂ ਇਹਨਾਂ ਨੂੰ ਆਪ ਗਰਜ ਹੁੰਦੀ ਹੈ ਜ਼ਿਮੀਂਦਾਰ ਤਿੱਕਰ, ਉਦੋਂ ਇਹ ਉਹਦੇ ਪੈਰਾਂ ਥੱਲੇ ਵਿਛਣ ਤੱਕ ਜਾਂਦੇ ਆ।
ਜਦੋਂ ਮਾੜਾ ਜੀ ਕਹਿ ਦਿਓ ਵੀ ਆਹ ਸਕੀਮ ਲੈਣੀ ਹੈ ਜਾਂ ਟਰੈਕਟਰ ਲੈਣਾ, ਘਰੇ ਉਹ ਥੜਾ ਨੀਵਾਂ ਕਰ ਦਿੰਦੇ ਆ, ਜਿਵੇਂ ਕਹਿੰਦੇ ਨਾ ਬਾਰ ਦਾ ਕੌਲਾ ਨੀਵਾਂ ਕਰ ਦੇਣਾ। ਤੇ ਜਦੋਂ ਫਿਰ ਉਹ ਕਿਤੇ ਕੋਈ ਇੱਕ ਅੱਧਾ ਸੀਜ਼ਨ ਲੇਟ ਫੇਟ ਹੋ ਜੇ, ਮੀਂਹ ਪੈ ਜੇ, ਫਸਲ ਦੀ ਮਤਲਬ ਝਾੜ ਘੱਟ ਹੋਵੇ, ਫਿਰ ਇਹ ਬੇਇੱਜ਼ਤੀ ਕਰਨ ਲੱਗੇ ਵੀ 1 ਮਿੰਟ ਨਹੀਂ ਲਾਉਂਦੇ, ਮਾਸਾ ਨਹੀਂ ਲਾਉਂਦੇ। ਸੋ ਕਾਰਪੋਰੇਟਸ ਨਾਲ ਜ਼ਿਮੀਂਦਾਰ ਨੂੰ ਵੀ ਥੋੜਾ ਜਿਹਾ ਸਮਝ ਕੇ ਵਰਤਣਾ ਚਾਹੀਦਾ, ਭਾਵੇਂ ਕੋਈ ਬੈਂਕ ਆ ਤੇ ਭਾਵੇਂ ਕੋਈ ਹੋਰ ਅਦਾਰਾ ਹੈ ਤਾਂ ਕਾਰਪੋਰੇਟ। ਜੀ, ਅਗਲੀ ਗੱਲ ਕਰੀਏ ਕੇਜਰੀਵਾਲ ਦੀ। ਕੇਜਰੀਵਾਲ ਉਹ ਇੱਕ ਪਹਿਲਾਂ ਨਾ ਅਖਬਾਰਾਂ ਦੇ ਵਿੱਚ ਸੁਰਖੀ ਲੱਗਦੀ ਹੁੰਦੀ ਸੀ ਖਬਰ ਦਾ ਅਸਰ, ਹੁਣ ਤਾਂ ਸ਼ਾਇਦ ਪਤਾ ਨਹੀਂ ਲੱਗਦੀ ਹੈ ਕਿ ਨਹੀਂ। ਪਹਿਲਾਂ ਇਹ ਚੀਜ਼ ਕਾਫੀ ਮਸ਼ਹੂਰ ਹੁੰਦੀ ਸੀ, ਜਦੋਂ ਕੋਈ ਕੰਮ ਹੋ ਜਾਂਦਾ ਸੀ ਲੋਕਾਂ ਦਾ ਫਿਰ ਉਹ ਲਵਾ ਦਿੰਦੇ ਸੀ ਖਬਰ, ਬਈ ਖਬਰ ਦਾ ਅਸਰ ਹੋ ਗਿਆ। ਕੇਜਰੀਵਾਲ ਕਹਿੰਦੇ ਪਰਸੋਂ ਦਾ ਚੌਥੇ ਦਾ ਦੇ ਰਹੇ ਸੀ ਧਮਕੀਆਂ ਵੀ ਜੇਕਰ ਸਾਡਾ ਬੰਦਾ ਨਾ ਜਿਤਾਇਆ ਤਾਂ ਕੰਮ ਨਹੀਂ ਹੋਣੇ। ਹੁਣ ਕਹਿੰਦੇ ਪਲੋਸਨ ਤੇ ਆ ਗਏ ਧਮਕਾਉਣ ਤੋਂ ਬਾਅਦ। ਬਿਲਕੁਲ ਪ੍ਰਵੀਨ ਜੀ, ਲਗਾਤਾਰ ਉਹਨਾਂ ਦੀ ਬੋਲੀ, ਉਹਨਾਂ ਦੀ ਸ਼ੈਲੀ ਇਸੇ ਅੰਦਾਜ਼ 'ਚ ਦੇਖੀ ਜਾ ਰਹੀ ਹੈ ਲੁਧਿਆਣਾ 'ਚ ਚੋਣ ਰੈਲੀਆਂ ਦੇ ਵਿੱਚ, ਕਿ ਉਹ ਸ਼ਰੇਆਮ ਕਹਿੰਦੇ ਫਿਰ ਰਹੇ ਨੇ ਕਿ ਜੀ ਜੇ ਤੁਸੀਂ ਸਾਡਾ ਬੰਦਾ ਨਾ ਜਿਤਾਇਆ ਫਿਰ ਤੁਹਾਡੇ ਕੰਮ ਨਹੀਂ ਹੋਣੇ, ਜੇ ਗਲਤੀ ਨਾਲ ਤੁਸੀਂ ਕੋਈ ਹੋਰ ਜਿਤਾ ਲਿਆ ਫਿਰ ਦੇਖ ਲਓ ਕੰਮ ਕਿੱਥੋਂ ਕਰਾਉਂਗੇ, ਔਰ ਉਹ ਕੰਮ ਨਹੀਂ ਕਰਾ ਸਕੂਗਾ ਕਿਉਂਕਿ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ। ਮਤਲਬ ਤੁਸੀਂ ਚੁਣੇ ਹੋਏ ਐਮਐਲਏ ਨੂੰ ਐਮਐਲਏ ਨਹੀਂ ਮੰਨਦੇ, ਤੁਸੀਂ ਉਸ ਨੂੰ ਲੋਕ ਨੁਮਾਇੰਦਾ ਨਹੀਂ ਮੰਨਦੇ, ਤੁਸੀਂ ਉਸ ਨੂੰ ਪੰਜਾਬ ਦੀ ਵਿਧਾਨ ਸਭਾ ਦਾ ਮੈਂਬਰ ਨਹੀਂ ਮੰਨਦੇ। ਤੁਸੀਂ ਤਾਂ ਹੀ ਮੰਨੋਗੇ ਸਾਰਾ ਕੁਝ ਜੇ ਉਹ ਝਾੜੂ ਚੋਂ ਨਿਸ਼ਾਨ ਜਿੱਤਿਆ ਹੋਵੇ। ਜੀ ਜੀ। ਸੋ ਇਹ ਬਿਲਕੁਲ ਨਰਿੰਦਰ ਮੋਦੀ ਵਾਲਾ ਫਾਰਮੂਲਾ ਕਿ ਉਹ ਵੀ ਇਹੀ ਕਹਿੰਦੇ ਕਿ ਜਿੱਥੇ ਬੀਜੇਪੀ ਦੀ ਸਰਕਾਰ ਹੈ ਉਹਨਾਂ ਨੂੰ ਵੀ ਵੱਖਰੀਆਂ। ਮਤਲਬ ਪਿਛਲੇ ਦਿਨੀ ਇਹ ਖਬਰ ਲੱਗੀਆਂ ਦਿੱਲੀ ਦੇ ਵਿੱਚ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਨਡੀਏ ਨਾਲ ਸੰਬੰਧਿਤ ਮੁੱਖ ਮੰਤਰੀਆਂ ਨਾਲ ਬੈਠਕ ਕੀਤੀ ਵੀ ਐਨਡੀਏ ਗੱਠਜੋੜ ਇੱਕ ਪਾਰਟੀਆਂ ਦਾ ਗੱਠਜੋੜ ਹੈ ਜੀ, ਤੇ ਤੁਸੀਂ ਸਰਕਾਰ ਦੇ ਮੁਖੀ ਹੋ ਭਾਰਤ ਦੇ ਵਿੱਚ, ਤੁਸੀਂ ਉਸ ਨਾਤੇ ਮੁੱਖ ਮੰਤਰੀਆਂ ਨਾਲ ਬੈਠਕ ਕਰੋ ਨਾ। ਉਹ ਮੁੱਖ ਮੰਤਰੀ ਚੁਣਵੇਂ ਕੋਈ ਸੂਬਿਆਂ ਦੇ ਹੋ ਸਕਦੇ ਨੇ, ਤੁਸੀਂ ਕਹੋ ਕਿ ਇੰਨੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ, ਅਚੇਚਾ ਤੌਰ ਤੇ ਇਹ ਗੱਲ ਉਜਾਗਰ ਕਰਨਾ, ਇਹਦਾ ਮਤਲਬ ਤੁਹਾਡੇ ਅੰਦਰ ਪਾਰਟੀਬਾਜ਼ੀ ਪਈ ਹੋਇਆ। ਉਹ ਤਾਂ ਦਿਖਦਾ ਹੀ ਹੈ, ਪ੍ਰਧਾਨ ਮੰਤਰੀ ਵਜੋਂ ਘੱਟ ਤੇ ਬੀਜੇਪੀ ਦੇ ਲੀਡਰ ਵਜੋਂ ਹੀ ਜ਼ਿਆਦਾ ਵਿਚਰਦੇ ਨੇ। ਸੋ ਉਸੇ ਤਰ੍ਹਾਂ ਅਰਵਿੰਦ ਕੇਜਰੀਵਾਲ ਬਿਲਕੁਲ ਉਹੀ ਫਾਰਮੂਲੇ ਤੇ ਕੰਮ ਕਰ ਰਹੇ ਨੇ ਕਿ ਲੁਧਿਆਣੇ ਵਾਲਿਓ, ਜੇ ਤਾਂ ਤੁਸੀਂ ਕੰਮ ਕਰਾਉਣੇ ਆ ਫਿਰ ਤਾਂ ਚੁਣਿਓ ਝਾੜੂ ਵਾਲਾ, ਠੀਕ ਹੈ, ਕੰਮ ਨਹੀਂ ਹੋਣੀ। ਉਹਨਾਂ ਨੂੰ ਇਹ ਨਹੀਂ ਪਤਾ, ਮੈਨੂੰ ਲੱਗਦਾ ਕੇਜਰੀਵਾਲ ਨੂੰ, ਕਿ ਇਹ ਲੁਧਿਆਣੇ ਵਾਲੇ ਨੇ, ਇਹ ਉਹੀ ਵਪਾਰੀ ਨੇ ਜਿਨ੍ਹਾਂ ਬਾਰੇ ਤੁਸੀਂ ਕਹਿੰਦੇ ਹੋ ਕਿ ਮੈਨੂੰ ਪਤਾ ਪੈਸਾ ਕਿਵੇਂ ਬਣਦਾ, ਤੇ ਪੈਸਾ ਉਹਨਾਂ ਨੂੰ ਵੀ ਬਣਾਉਣਾ ਆਉਂਦਾ, ਫਿਰ ਬਣਾਉਣਾ ਆਉਂਦਾ। ਸਹੀ ਗੱਲ, ਫਿਰ ਕੰਮ ਉਹਨਾਂ ਨੂੰ ਵੀ ਕਰਾਉਣਾ ਆਉਂਦਾ। ਅਗਲੇ ਕਹਿੰਦੇ ਕਿ ਫਿਰ ਦੂਜੀ ਤਰ੍ਹਾਂ ਵੀ ਕਰਾ ਲਾਂਗੇ ਜੇ ਪਹਿਲਾਂ ਵੀ ਐਂ ਹੁੰਦੇ ਸੀ। ਔਰ ਦੂਜਾ ਸਵਾਲ, ਅਗਲੇ ਕਹਿੰਦੇ ਜਿੱਥੇ ਤੱਕ ਹੁਣ 3.5 ਸਾਲ ਲੰਘ ਗਏ ਇਹ 'ਚ ਕੀ ਲਾ ਲੇ, ਪਹਿਲਾਂ ਤੁਹਾਡੇ ਹੀ ਐਮਐਲਏ ਸੀ। ਸਹੀ ਗੱਲ, ਜਿੱਥੇ ਜਿੱਥੇ ਤੁਹਾਡੇ ਮੰਤਰੀ ਨੇ ਉੱਥੇ ਕਿੰਨਾ ਕੁ ਵਿਕਾਸ ਹੋ ਗਏ। ਕੰਮ ਨਹੀਂ ਰੁਕੂਗਾ, ਇੱਕ ਪਾਸੇ ਸੰਜੀਵ ਅਰੋੜਾ ਦੇ ਦਸਤਖਤ ਹੋਣਗੇ, ਦੂਜੇ ਪਾਸੇ ਭਗਵੰਤ ਮਾਨ ਦੇ ਦਸਤਖਤ ਹੋਣਗੇ। ਬਈ ਹੁਣ ਵੀ ਉਹ ਰਾਜ ਸਭਾ ਮੈਂਬਰ ਸੀ, ਕਿੰਨੇ ਕੁ ਕੰਮ ਕਰਾਤੇ ਉਹਨੇ। ਤੇ ਇਹ ਤੋਂ ਬਿਨਾਂ ਹਰ ਹਲਕੇ ਦਾ ਕੋਈ ਨਾ ਕੋਈ ਐਮਐਲਏ ਜਿਹੜਾ ਤੁਸੀਂ ਮੰਤਰੀ ਬਣਾਈ ਬੈਠਾ, ਉਹਨੇ ਹਲਕਿਆਂ 'ਚ ਕਿੰਨਾ ਕੁ ਕੰਮ ਹੋ ਗਿਆ, ਕਿੰਨਾ ਕੰਮ ਕਰਾ 93 ਤੁਹਾਡੇ ਐਮਐਲਏ ਨੇ ਉਹਨਾਂ ਹਲਕਿਆਂ 'ਚ ਕਿੰਨਾ ਕੁ ਬਾਕੀ ਹਲਕਿਆਂ ਨਾਲੋਂ ਵੱਖਰੇ ਲਾ ਲਾਤੇ ਤੁਸੀਂ। ਸੋ ਪਤਾ ਨਹੀਂ ਇਹ ਕਿਹਨੂੰ ਭਰਮਾਉਣ ਤੁਰੇ ਨੇ। ਤੇ ਜੇ ਲੁਧਿਆਣੇ ਵਾਲੇ ਲੋਕਾਂ ਨੂੰ ਆਪਾਂ ਵਪਾਰੀ ਕਹਿੰਦੇ ਤਾਂ ਵਪਾਰੀ ਸਿਆਣਾ ਵੀ ਖਾਸਾ ਹੁੰਦਾ। ਹਾਂਜੀ ਹਾਂਜੀ, ਆਮ ਬੰਦੇ ਨਾਲੋਂ ਸਿਆਣਾ ਹੁੰਦਾ। ਤੇ ਫਿਰ ਉਹਨੇ ਸਭ ਸਮਝਣਾ ਕਿ ਕੋਈ ਨਾ, ਜਿੱਥੇ ਇੰਨਾ ਲੱਗਾ 1.5 ਸਾਲ ਹੋਰ ਲੰਘਾ ਲਾਂਗੇ। ਤਾਂ ਮੈਨੂੰ ਲੱਗਦਾ ਕਿ ਇਹਨਾਂ ਦੀ ਧਮਕੀ ਨੂੰ ਉਲਟ ਪੈਣ ਦੀ ਰਿਪੋਰਟ ਮਿਲੀ। ਇਹ ਤਾਂ ਉਲਟਾ ਕਿਹੜਾ ਹੋ ਗਿਆ ਕਿ ਬਾਈ ਇਹ ਨਹੀਂ ਸਹਿੰਦੇ ਧਮਕੀਆਂ। ਅਗਲੇ ਕਹਿੰਦੇ ਕਿ ਕੋਈ ਗੱਲ ਨਹੀਂ, ਅਸੀਂ ਤਾਂ ਪੈਸੇ ਨਾਲ ਵੀ ਫੰਡ ਦੇ ਕੇ ਸਾਰੀ ਸੇਵਾ ਕਰਾਉਂਦੇ ਨੇ ਅਗਲੇ ਜੀ ਜੀ, ਤੇ ਇਹਨਾਂ ਤੋਂ ਹੀ ਫੰਡ ਲੈਣੇ ਹੁੰਦੇ ਨੇ ਤੁਸੀਂ। ਸੋ ਇਸ ਲਈ ਮੈਨੂੰ ਲੱਗਦਾ ਫਿਰ ਪੈਂਤੜਾ ਬਦਲਿਆ, ਤੇ ਜਦੇ ਦੂਏ ਦਿਨ ਇਸ ਪੈਂਤੜਿਆਂ ਤੇ ਆ ਗਏ ਕਿ ਜਿਸ ਦਿਨ ਚੋਣ ਨਤੀਜੇ ਆਏ ਉਸੇ ਦਿਨ ਸੰਜੀਵ ਅਰੋੜਾ ਜੀ ਮੰਤਰੀ ਹੋਣਗੇ। ਔਰ ਮੈਂ ਇਹ ਗੱਲ ਪਹਿਲਾਂ ਕਹਿੰਦਾ ਰਿਹਾ ਕਿ ਪਹਿਲਾਂ ਤਾਂ ਇਹ ਗੁਪਤ ਗੱਲਾਂ ਸੀ, ਇੱਕ ਦਿਨ ਜਨਤਕ ਸਟੇਜ ਤੋਂ ਵੀ ਕਹਿਣਗੇ। ਸੋ ਹੁਣ ਜਨਤਕ ਸਟੇਜ ਤੋਂ ਇਹ ਲੋਕਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਇਹਨੂੰ ਐਮਐਲਏ ਬਣਾਓ, ਮੰਤਰੀ ਮੈਂ ਬਣਾਵਾਂਗਾ। ਇਹ ਕੇਜਰੀਵਾਲ ਜੀ ਕਹਿ ਰਹੇ। ਵੈਸੇ ਕੇਜਰੀਵਾਲ ਜੀ ਕਿਹੜੇ ਹੱਕ ਨਾਲ ਕਹਿ ਰਹੇ ਨੇ ਜੀ? ਉਹਨਾਂ ਕੋਲ ਕਿਹੜਾ ਸੰਵਿਧਾਨਕ ਅਹੁਦਾ ਜਿਹੜਾ ਉਹਨਾਂ ਨੇ ਮੰਤਰੀ ਬਣਾ ਦੇਣਾ? ਬਿਲਕੁਲ ਸਹੀ। ਚੱਲ ਜੇ ਤੁਸੀਂ ਉਹ ਕਹਿਣਾ ਕਰਨਾ ਤਾਂ ਭਗਵੰਤ ਮਾਨ ਤੋਂ ਕਹਾ ਲਓ, ਤੁਹਾਡੇ ਨਾਲ ਹੀ ਹੁੰਦੇ ਨੇ। ਜੀ ਜੀ, ਮੈਂ ਕੱਲ ਦੇਖ ਰਿਹਾ ਸੀ, ਕੱਲ ਇਹ ਜਲੰਧਰ ਗਏ ਜੀ ਉਦਘਾਟਨ ਕਰਨ। ਇੱਕ ਉਹਦਾ ਜੀ ਕਿਹਾ ਬਾਹਰ ਜਾਣਗੀਆਂ ਜੀ, ਬੋਲਾਂ ਜੀਆਂ, ਖੇਡਾਂ ਦਾ ਅਸੀਂ ਸਮਾਨ ਬਾਹਰ ਭੇਜ ਰਿਹਾ, ਦੇਖੋ ਜੀ ਐਡਾ ਬੜਾ ਮਤਲਬ ਕੰਟਰੈਕਟ ਮਿਲ ਗਿਆ ਜੀ। ਇਹ ਉਹਦਾ ਪ੍ਰਾਈਵੇਟ ਇੱਕ ਉਪਲਬਧੀ, ਵਿਚਾਰੇ ਫੈਕਟਰੀ ਵਾਲੇ ਦੀ ਉਹਦੀ ਤੇ ਇਹ ਆਪਣੇ ਖਾਤਿਆਂ 'ਚ ਪਾਉਣ ਚਲੇ ਗਏ, ਹੈ ਨਾ। ਉੱਥੇ ਉਹ ਬੰਦੇ ਜਿਹੜੇ ਡੀਲ ਕਰ ਰਹੇ ਸੀ, ਇਹਨਾਂ ਦੇ ਆਓ ਭਗਤ ਕਰ ਰਹੇ ਸੀ, ਉਹ ਸਾਰਾ ਕੁਛ ਮਸ਼ੀਨਰੀ ਤੋਂ ਲੈ ਕੇ ਖੇਡ ਦੇ ਸਮਾਨ ਤੱਕ, ਉਸ ਕੰਪਨੀ ਦੇ ਤੱਕ ਸਾਰਾ ਕੁਝ ਸਮਝਾ ਕੇ ਨੂੰ ਰਹੇ ਸੀ ਕੇਜਰੀਵਾਲ ਨੂੰ। ਭਗਵੰਤ ਮਾਨ ਜੀ ਮਗਰ ਤੁਰੇ ਫਿਰਦੇ ਸੀ। ਵੀਡੀਓ ਜਦ ਤੱਕ ਦਿਖ ਰਹੀ ਹੈ। ਤੇ ਫਿਰ ਸੁਪਰੀਮੋ ਕੌਣ, ਸੀਐਮ ਕੌਣ, ਫੈਸਲੇ ਕੌਣ ਲੈ ਰਿਹਾ, ਤੇ ਫਿਰ ਲੁਧਿਆਣੇ ਵਾਲਿਆਂ ਨੂੰ ਭਰਮਾਊਗਾ ਵੀ ਉਹੀ ਨਾ ਜੀ। ਜੀ ਬਿਲਕੁਲ ਸਹੀ, ਜਿਹਨੇ ਇਹ ਫੈਸਲੇ ਕੀਤੇ। ਸੋ ਇਸ ਲਈ ਅਰਵਿੰਦ ਕੇਜਰੀਵਾਲ
ਬਿਲਕੁਲ ਇਹ ਸਹੀ ਗੱਲ ਹੈ ਕਿ ਸਥਿਤੀ ਇੱਥੋਂ ਤੱਕ ਬਣ ਗਈ ਹੈ ਕਿ ਹੁਣ ਉਹੀ ਸਾਰਾ ਕੁਝ ਲੈ ਦੇ ਕੇ ਚਲਾ ਰਹੇ ਨੇ ਤੇ ਇਸੇ ਲਈ ਉਹ ਐਲਾਨ ਕਰ ਰਹੇ ਨੇ ਕਿ ਤੁਸੀਂ ਜਿਤਾਓ, ਮੈਂ ਇਹਨੂੰ ਮੰਤਰੀ ਬਣਾ ਦੂੰਗਾ। ਇਹਨਾਂ ਨੂੰ ਪਤਾ ਹੈ ਕਿ ਪਹਿਲੇ ਜਿਹੜੇ ਮੰਤਰੀ ਬਣੇ ਫਿਰਦੇ ਨੇ ਉਹਨਾਂ ਨੇ ਕੀ ਕਰ ਲਿਆ। ਸੋ ਲੁਧਿਆਣਾ 'ਚ ਚੋਣ ਫਸੀ ਹੈ ਜੀ। ਬੇਸ਼ੱਕ ਜਿਮਨੀ ਚੋਣ 'ਚ ਸੱਤਾਧਾਰੀ ਧਿਰ ਦਾ ਹੱਥ ਹਮੇਸ਼ਾ ਉੱਪਰ ਮੰਨਿਆ ਜਾਂਦਾ ਹੈ, ਜੀ, ਪਰ ਜਦੋਂ ਤੁਹਾਡੇ ਬੋਲ ਵਿਗੜਨ ਲੱਗ ਜਾਣ, ਤਿਲਕਣ ਲੱਗ ਜਾਣ, ਤੁਹਾਡੀਆਂ ਅੱਖਾਂ 'ਚ ਰੜਕ ਆਉਣ ਲੱਗ ਜਾਵੇ, ਤੁਹਾਡੇ ਬੁੱਲ੍ਹਾਂ ਤੇ ਸਿੱਕੜੀ ਆਉਣ ਲੱਗ ਜਾਵੇ, ਮੱਥੇ ਤੇ ਪਸੀਨਾ ਦੀਆਂ ਬੂੰਦਾਂ ਆਉਣ ਲੱਗ ਜਾਣ, ਤਰੇੜੀਆਂ ਪੈਣ ਲੱਗ ਜਾਣ ਤੇ ਜੀਭ ਤੁਹਾਡੀ ਥੱਥਿਆਉਣ ਲੱਗ ਜਾਵੇ ਤੇ ਤੁਸੀਂ ਇਹ ਕਹਿਣ ਲੱਗ ਜਾਓ, ਧਮਕਾਉਣ ਲੱਗ ਜਾਓ, ਇਹਦਾ ਮਤਲਬ ਸਾਰਾ ਕੁਝ ਤੁਹਾਡੀ ਸੋਚ ਅਨੁਸਾਰ ਨਹੀਂ ਹੋ ਰਿਹਾ, ਕੁਝ ਗੜਬੜਤਾ ਹੋ ਰਹੀ ਹੈ। ਹਾਂਜੀ ਬਿਲਕੁਲ ਜੀ। ਤੇ ਦੂਜੀ ਗੱਲ ਇਹ ਹੈ ਵੀ ਜਿਹੜਾ ਤੁਸੀਂ ਮੁੱਖ ਮੰਤਰੀ ਸਾਹਿਬ ਦਾ ਜ਼ਿਕਰ ਕੀਤਾ ਵੀ ਉਹ ਪਿੱਛੇ ਫਿਰਦੇ ਸੀ, ਇਹ ਤਾਂ ਤੁਸੀਂ ਦੇਖ ਲਓ ਪੰਜਾਬ ਦੇ ਵਿੱਚ ਜਿੰਨੀਆਂ ਵੀਡੀਓ ਆਉਂਦੀਆਂ ਨੇ, ਇਹਨਾਂ ਦੇ ਆਪਦੇ ਸੋਸ਼ਲ ਮੀਡੀਆ ਅਕਾਊਂਟ ਦੇਖ ਲਓ, ਚੱਲ ਲੋਕ ਤਾਂ ਉਹ ਐਡਿਟ ਕਰ ਦਿੰਦੇ ਹੋਣਗੇ, ਜਾਣ ਕੇ ਚਲਾਉਂਦੇ ਹੋਣਗੇ। ਇਹਨਾਂ ਦੇ ਆਪਦੇ ਪੇਜਾਂ ਤੇ ਜਿਹੜੇ ਫੇਸਬੁੱਕ ਲਾਈਵ ਹੁੰਦੇ ਉੱਥੇ ਦੇਖ ਲਓ ਤੁਸੀਂ, ਉੱਥੇ ਵੀ ਪਿੱਛੇ ਫਿਰਦੇ ਨੇ। ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਚਰਚਾ ਦੇ ਮੁਤਾਬਕ, ਮੈਂ ਪੁਸ਼ਟੀ ਤਾਂ ਨਹੀਂ ਕਰਦਾ ਨਿੱਜੀ ਤੌਰ ਤੇ, ਕਹਿੰਦੇ ਮੁੱਖ ਮੰਤਰੀ ਟੀਮ ਦੇ 8 ਬੰਦੇ ਮੀਡੀਆ ਦੇ ਉਹ ਕੱਢ ਦਿੱਤੇ ਗਏ। ਤੇ ਜਦੋਂ ਉਹਨਾਂ ਨੇ ਇਤਰਾਜ਼ ਕੀਤਾ ਜਾਂ ਮੁੱਖ ਮੰਤਰੀ ਸਾਹਿਬ ਤੱਕ ਪਹੁੰਚ ਕੀਤੀ ਵੀ ਇਹ ਕੀ ਹੋ ਰਿਹਾ ਜੀ, ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਪਤਾ ਕਰਤਾ। ਮਤਲਬ ਮੁੱਖ ਮੰਤਰੀ ਨੂੰ ਪਤਾ ਨਹੀਂ ਮੇਰੀ ਟੀਮ 'ਚ ਕੌਣ ਆ ਰਿਹਾ ਤੇ ਕੌਣ ਜਾ ਰਿਹਾ, ਉਹਨਾਂ ਨੂੰ ਵੀ ਪਤਾ ਕਰਨਾ ਪੈਂਦਾ ਕਿਉਂ, ਤੇ ਜਦੋਂ ਪਤਾ ਕਰਨਾ ਹੋਵੇ ਫਿਰ ਪਤਾ ਲੱਗ ਹੀ ਜਾਂਦਾ ਲੋਕਾਂ ਨੂੰ ਵੀ ਕਿਹਨੂੰ ਕਿੰਨਾ ਕੁ ਪਤਾ। ਪ੍ਰਵੀਨ ਜੀ, ਲੋਕ ਤਾਂ ਇਹ ਵੀ ਚਰਚਾ ਕਰਨ ਲੱਗ ਗਏ ਕਿ ਲੁਧਿਆਣਾ ਜਿਮਨੀ ਚੋਣ ਦੇ ਲਈ ਕੇਜਰੀਵਾਲ ਤੇ ਭਗਵੰਤ ਮਾਨ 'ਚ ਇੱਕ ਆਪਸੀ ਰੱਸਾਕੱਸੀ ਸ਼ੁਰੂ ਹੋ ਗਈ ਹੈ। ਇੱਕ ਰੱਸਾ ਉਧਰ ਨੂੰ ਖਿੱਚ ਰਿਹਾ, ਇੱਕ ਉਧਰ ਨੂੰ। ਇੱਕ ਕਹਿੰਦਾ ਸੰਜੀਵ ਅਰੋੜਾ ਜਿਤਾ ਕੇ ਲੈ ਕੇ ਜਾਣਾ, ਕਹਿੰਦਾ ਨਹੀਂ ਜਿਤਾਉਣਾ। ਇਹ ਵੀ ਚਰਚਾਵਾਂ ਤੁਰ ਗਈਆਂ ਜੀ। ਬਿਲਕੁਲ। ਅਗਲੀ ਗੱਲ ਕਰੀਏ, ਗੱਲ ਤਾਂ ਇੱਕ ਬਹੁਤ ਵੱਡੀ ਔੜ ਗਈ ਸੀ, ਚਲੋ ਛੱਡਦੇ ਹਾਂ, ਫੇਰ ਕਰਦੇ ਹਾਂ ਕਿਸੇ ਦਿਨ। ਭਾਰਤ ਦੇ ਵਿੱਚ ਕਹਿੰਦੇ ਕਰੋਨਾ ਕਰਕੇ ਪਾਬੰਦੀਆਂ ਜਿਹੜੀਆਂ ਨੇ ਫਿਰ ਲੱਗਣ ਜਾ ਰਹੀਆਂ ਨੇ ਜੀ। ਬਿਲਕੁਲ, ਤੁਸੀਂ ਕਹਿ ਸਕਦੇ ਹੋ ਕਿ ਕਰੋਨਾ ਦੀ ਜਿਹੀ ਇੱਕ ਵਾਰ ਫਿਰ ਚਰਚਾ ਤੋਰੀ ਗਈ ਹੈ ਸਰਕਾਰੀ ਅੰਕੜਿਆਂ ਦੇ ਹਵਾਲੇ ਨਾਲ, ਉਹਨੇ ਫਿਕਰ ਵਧਾਇਆ ਸੀ ਜੀ। ਇਸ ਮੌਕੇ 7000 ਤੋਂ ਵੱਧ ਐਕਟਿਵ ਕੇਸ ਨੇ ਭਾਰਤ ਦੇ ਵਿੱਚ। ਠੀਕ ਹੈ ਜੀ। ਇਸ ਨਵਾਂ ਕਰੋਨਾ ਵਾਇਰਸ ਦੀ ਦਸਤਕ ਜਿਹਦੀ ਗੱਲ ਰੋਜ਼ ਮੈਡੀਕਲ ਮਤਲਬ ਜਿਹੜਾ ਬੁਲੇਟਿਨ ਜਾਰੀ ਕੀਤੇ ਜਾਂਦੇ ਉਹਦੇ ਰਾਹੀਂ ਜਿਹੜੀ ਦਿੱਤੀ ਜਾਂਦੀ ਹੈ, ਉਹ 'ਚ 74 ਤੋਂ ਵੱਧ ਮੌਤਾਂ ਦਾ ਅੰਕੜਾ ਹੁਣ ਤੱਕ ਸਾਹਮਣੇ ਆਇਆ। ਸੋ ਕੇਰਲਾ ਕਾਫੀ ਪ੍ਰਭਾਵਿਤ ਦੱਸਿਆ ਜਾ ਰਿਹਾ, ਗੁਜਰਾਤ ਕਾਫੀ ਪ੍ਰਭਾਵਿਤ ਦੱਸਿਆ ਜਾ ਰਿਹਾ, ਪੱਛਮੀ ਬੰਗਾਲ, ਮਹਾਰਾਸ਼ਟਰ ਕਾਫੀ ਪ੍ਰਭਾਵਿਤ ਦੱਸੇ ਜਾ ਰਹੇ। ਸਭ ਤੋਂ ਵੱਧ ਐਕਟਿਵ ਕੇਸ ਇਹਨਾਂ 'ਚ ਪਾਏ ਜਾ ਰਹੇ ਨੇ। ਕੁੱਲ ਕੇਸ ਹੁਣ ਤੱਕ ਭਾਰਤ ਦੇ ਵਿੱਚ 15000 ਤੋਂ ਵੱਧ ਇਹਨਾਂ ਮਤਲਬ ਨਵੇਂ ਕਰੋਨਾ ਹਵਾਲੇ ਨਾਲ ਆ ਚੁੱਕੇ ਨੇ। 15768 ਦਾ ਅੰਕੜਾ ਰਿਕਾਰਡ ਕੀਤਾ ਗਿਆ ਤੇ ਇਸ ਮੌਕੇ 7121 ਐਕਟਿਵ ਕੇਸ ਨੇ। ਠੀਕ ਹੈ। ਤੇ ਪਰ ਜਿਹੜੀ ਰੋਕ ਲੱਗਣ ਦੀ ਕਾਰਵਾਈ ਲੱਗ ਰਹੀ ਹੈ, ਉਹਦੇ ਪਿੱਛੇ ਕੁਝ ਕਾਰਨ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੁਣ ਕੋਈ ਵੀ ਆਮ ਵਿਅਕਤੀ, ਆਮ ਲੋਕ ਜਾਂ ਕੁਝ ਛੋਟੇ ਮੋਟੇ ਕੰਮਾਂ ਲਈ, ਬੈਠਕਾਂ ਬੁਠਕਾਂ ਲਈ ਲੋਕ ਨਹੀਂ ਮਿਲ ਸਕਿਆ ਕਰਨਗੇ। ਤੇ ਰੋਕ ਇਹ ਵੀ ਲੱਗ ਗਈ ਕਿ ਜਿਹੜੇ ਮੰਤਰੀਆਂ, ਸੰਤਰੀਆਂ, ਅਫਸਰਾਂ, ਅਧਿਕਾਰੀਆਂ ਨੇ ਮਿਲਣਾ, ਉਹਨਾਂ ਕੋਲ ਕੱਲੀ ਮਿਲਣ ਦੀ ਮਨਜ਼ੂਰੀ ਨਹੀਂ ਹੋਣੀ ਚਾਹੀਦੀ। ਤੁਰੰਤ ਮੌਕੇ ਦੇ ਉੱਤੇ ਉਹਨਾਂ ਦਾ ਕਰੋਨਾ ਟੈਸਟ ਹੋਊਗਾ, RT-PCR ਦਾ ਟੈਸਟ ਹੋਊਗਾ। ਜੇ ਉਹਦੇ ਵਿੱਚੋਂ ਕਲੀਅਰ ਹੋਏ ਫਿਰ ਹੀ ਮੁਲਾਕਾਤ ਕਰ ਸਕਣਗੇ। ਠੀਕ ਹੈ। ਸੋ ਇਹਦਾ ਮਤਲਬ ਜੇ ਅੱਜ ਪ੍ਰਧਾਨ ਮੰਤਰੀ ਲਈ ਹੋਈ ਹੈ ਗੱਲ, ਕੱਲ ਨੂੰ ਫਿਰ ਮਤਲਬ ਕਿ ਬਾਕੀ ਮੰਤਰੀਆਂ ਲਈ ਵੀ ਹੋ ਜੂ, ਰਾਜਪਾਲਾਂ ਲਈ ਵੀ ਹੋ ਜੂ, ਮੁੱਖ ਮੰਤਰੀਆਂ ਲਈ ਵੀ ਹੋ ਜੂ। ਫਿਰ ਇਹ ਰੋਕਾਂ ਲੱਗਣ ਵੱਲ ਨੂੰ ਵੱਧ ਰਹੀ ਹੈ ਗੱਲ। ਕਿ ਇਹ ਮੰਨ ਲਿਆ ਜਾਵੇ ਕਿ ਕਰੋਨਾ ਕਾਰਨ ਰੋਕ ਲਾਉਣ ਦੀ ਤਿਆਰੀ ਹੋ ਰਹੀ ਹੈ, ਕਿਉਂਕਿ ਅੰਕੜੇ ਜਿਵੇਂ ਰੋਜ਼ ਜਾਰੀ ਹੋ ਰਹੇ ਨੇ, ਉਹਦੇ ਵਿੱਚ ਲੋਕਾਂ ਦੇ ਅੰਦਰ ਇੱਕ ਨਵਾਂ ਤਰ੍ਹਾਂ ਦਾ ਫਿਰ ਸਹਿਮ ਪਾਇਆ, ਜਦੋਂ ਕਿ ਚਰਚਾ ਇੱਕ ਵਾਰ ਫਿਰ ਤੁਰ ਪਈ ਹੈ ਕਿ ਇਹ ਕਰੋਨਾ ਹੈ ਵੀ ਉਹ ਕਰੋਨਾ ਜਾਂ ਇਹ ਇੱਕ ਖੇਲ ਹੈ, ਦਵਾਈਆਂ, ਕੈਪਸੂਲ। ਕਿਉਂਕਿ ਫਿਰ ਵੈਕਸੀਨ ਦੀ ਗੱਲ ਫਿਰ ਤੁਰ ਪਈ। ਹੁਣ ਕਹਿਣ ਨੂੰ ਹੁੰਦਾ ਕਿ ਸਰਕਾਰ ਵੈਕਸੀਨ ਮੁਫਤ ਕਰਾਉਂਦੀ ਹੈ, ਪਰ ਉਹ ਖਰੀਦਦੀ ਤਾਂ ਤੁਹਾਡੇ ਟੈਕਸਾਂ ਦੇ ਪੈਸੇ ਚੋਂ ਹੀ ਹੈ। ਉਹ ਤਾਂ ਕਿਤੋਂ ਖਰੀਦ ਰਹੀ ਹੈ ਨਾ, ਉਹ ਬੋਝ ਤਾਂ ਲੋਕਾਂ ਦੇ ਹੀ ਹੈ ਨਾ। ਸੋ ਇਸ ਲਈ ਕਿਤੇ ਇਹ ਵਿਸ਼ਵ ਪੱਧਰ ਤੇ ਇੱਕ ਧੰਦਾ ਤਾਂ ਨਹੀਂ, ਇਹਦੀ ਚਰਚਾ ਇੱਕ ਵਾਰ ਫਿਰ ਤੁਰ ਪਈ। ਪਰ ਜਦੋਂ ਮੈਂ ਅੰਕੜੇ ਦੇਖਦਾ ਤਾਂ ਅੰਕੜਿਆਂ ਦੇ ਵਿੱਚ ਨੰਬਰ 1 ਤੇ ਕੇਰਲਾ ਜੀ, ਜਿੱਥੇ ਸਭ ਤੋਂ ਵੱਧ ਇਸ ਮੌਕੇ 2223 ਐਕਟਿਵ ਕੇਸ ਨੇ। ਨੰਬਰ 2 ਤੇ ਗੁਜਰਾਤ ਹੈ, ਜਿੱਥੇ 1223 ਐਕਟਿਵ ਕੇਸ ਨੇ। ਨੰਬਰ 3 ਤੇ ਦਿੱਲੀ ਹੈ, 757 ਐਕਟਿਵ ਕੇਸ ਨੇ। ਨੰਬਰ 4 ਤੇ ਪੱਛਮੀ ਬੰਗਾਲ ਹੈ, 747 ਐਕਟਿਵ ਕੇਸ ਨੇ। ਫਿਰ ਉਸ ਤੋਂ ਬਾਅਦ ਜੀ ਇਸੇ ਤਰ੍ਹਾਂ ਮਹਾਰਾਸ਼ਟਰ ਹੈ, 615 ਐਕਟਿਵ ਕੇਸ ਨੇ। ਸੋ ਇਹ ਸਥਿਤੀ ਦੇ ਵਿੱਚ ਜਿਹੜੇ ਇਹ 5 ਅਹਿਮ ਸੂਬੇ ਨੇ ਸਭ ਤੋਂ ਵੱਧ ਹੈ। ਪਰ ਜਦੋਂ ਮੈਂ ਮੌਤ ਦਾ ਅੰਕੜਾ ਦੇਖਦਾ ਪ੍ਰਵੀਨ ਜੀ, ਸਭ ਤੋਂ ਵੱਧ ਕੇਸ ਐਕਟਿਵ ਹੈਗੇ ਕੇਰਲਾ 'ਚ 2223। ਠੀਕ ਹੈ। ਤੇ ਮਹਾਰਾਸ਼ਟਰ 5ਵੇਂ ਨੰਬਰ ਤੇ ਹੈ, ਐਕਟਿਵ ਕੇਸ ਹੈਗੇ 615। ਬਹੁਤ ਫਰਕ ਹੈ 2023 ਔਰ 615 ਦੇ ਐਕਟਿਵ ਕੇਸਾਂ 'ਚ। ਪਰ ਦੋਵਾਂ ਸੂਬਿਆਂ 'ਚ 19 ਮੌਤਾਂ ਕਰੋਨਾ ਕਾਰਨ ਹੋਈਆਂ।
ਜਦੋਂ ਕਿ ਕਰਨਾਟਕਾ 'ਚ ਵੀ 11 ਮੌਤਾਂ ਕਰੋਨਾ ਕਾਰਨ ਹੋ ਚੁੱਕੀਆਂ, ਦਿੱਲੀ 'ਚ ਵੀ 8 ਮੌਤਾਂ ਹੋ ਚੁੱਕੀਆਂ, ਪੰਜਾਬ 'ਚ ਇਸ ਮੌਕੇ 33 ਐਕਟਿਵ ਕੇਸ ਦੱਸੇ ਜਾਂਦੇ ਨੇ। ਹੁਣ ਤੱਕ ਕੁੱਲ 53 ਐਕਟਿਵ ਕੇਸ 53 ਕੇਸ ਆਏ ਸੀ, ਨੇ ਜੋ 33 ਐਕਟਿਵ ਨੇ ਤੇ 2 ਦੀ ਜਾਨ ਵੀ ਜਾ ਚੁੱਕੀ ਹੈ ਪੰਜਾਬ 'ਚ। ਚੰਡੀਗੜ੍ਹ ਦੇ ਵਿੱਚ ਵੀ ਮੈਂ ਦੇਖ ਰਿਹਾ 3 ਐਕਟਿਵ ਕੇਸ ਨੇ, ਹੈ ਨਾ। ਇਸ ਤਰ੍ਹਾਂ ਮਤਲਬ ਕਿ ਇਹ ਹਰਿਆਣਾ 'ਚ ਵੀ 125 ਦੇ ਕਰੀਬ ਐਕਟਿਵ ਕੇਸ ਨੇ ਇਸ ਮੌਕੇ ਵੀ। ਸੋ ਇਹਨਾਂ ਸੂਬਿਆਂ ਦੇ ਵਿੱਚ ਵੀ ਜੇ ਦਸਤਕ ਦੇ ਰਿਹਾ ਔਰ ਪੂਰੇ ਮੁਲਕ 'ਚ ਵੀ ਇਹਦੀ ਚਰਚਾ ਚੱਲ ਰਹੀ ਹੈ, ਤਾਂ ਉਧਰ ਪ੍ਰਧਾਨ ਮੰਤਰੀ ਨੂੰ ਮੰਨਣ ਦੇ ਲਈ ਰੋਕਾਂ ਲੱਗਣੀਆਂ ਸ਼ੁਰੂ ਹੋ ਰਹੀਆਂ ਨੇ। ਉਧਰ ਸਰਕਾਰੀ ਦਫ਼ਤਰਾਂ 'ਚ ਵੀ ਕੱਲ੍ਹ ਨੂੰ ਫਿਰ ਉਵੇਂ ਹੋ ਸਕਦਾ ਕਿ ਜੀ ਮਾਸਕ ਪਾ ਕੇ ਆਓ ਜੀ, ਆਹ ਕਰਕੇ ਉਹ ਪ੍ਰਕਿਰਿਆ ਵੱਲ ਨੂੰ ਜੇ ਵੱਧਦੇ ਆ ਤਾਂ ਕੀ ਆਉਂਦੇ ਦਿਨਾਂ 'ਚ ਭਾਰਤ 'ਚ ਕਰੋਨਾ ਕਾਰਨ ਸਖਤ ਰੋਕਾਂ ਵੀ ਲੱਗ ਸਕਦੀਆਂ। ਇਹਦਾ ਫਿਕਰ ਵੀ ਲੋਕਾਂ ਦੇ ਅੰਦਰ ਇੱਕ ਵਾਰ ਫਿਰ ਖੜਾ ਹੋਇਆ। ਜੀ ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ ਮੌਸਮ ਦੇ ਬਾਰੇ, ਕਹਿੰਦੇ ਗਰਮੀ ਦਾ ਕਹਿਰ ਹੈ ਤੇ ਪੰਜਾਬ ਤੰਦੂਰ ਬਣ ਗਿਆ ਜੀ। ਬਿਲਕੁਲ ਪ੍ਰਵੀਨ ਜੀ, ਲੰਘੇ ਕੱਲ ਤੋਂ ਪਹਿਲਾਂ ਤਾਂ ਇੱਕ ਵਾਰ ਤਾਂ ਸਥਿਤੀ ਇਹ ਬਣ ਗਈ ਸੀ ਕਿ 47 ਡਿਗਰੀ ਦੇ ਪਾਰ ਚਲਾ ਗਿਆ ਸੀ ਬਠਿੰਡਾ। ਅੱਛਾ। ਭਾਰਤ ਦਾ ਸਭ ਤੋਂ ਗਰਮ ਸ਼ਹਿਰ ਬਠਿੰਡਾ ਬਣ ਗਿਆ ਸੀ, 47.6 ਡਿਗਰੀ ਤਾਪਮਾਨ। ਔਰ ਕਹਿੰਦੇ ਇੰਨਾ ਹੀ ਤਾਪਮਾਨ ਅੱਜ ਤੋਂ 13 ਸਾਲ ਪਹਿਲਾਂ 2012 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ, ਉੱਥੇ 47.6 ਡਿਗਰੀ ਤਾਪਮਾਨ ਹੋਇਆ ਸੀ। ਠੀਕ ਹੈ। ਲੰਘੇ ਕੱਲ ਵੀ ਅੰਮ੍ਰਿਤਸਰ, ਬਠਿੰਡਾ, ਸਮਰਾਲਾ ਇਹ ਸਾਰੇ ਖੇਤਰ 45 ਤੋਂ 46 ਡਿਗਰੀ ਦੇ ਵਿੱਚ ਰਹੇ ਨੇ। ਸੋ 46 ਡਿਗਰੀ ਤਾਪਮਾਨ ਜਾ ਰਿਹਾ ਤੇ ਇੱਥੋਂ ਅੰਦਾਜ਼ਾ ਲਾ ਲਓ ਫਿਰ ਸਥਿਤੀ ਕਿੰਨੀ ਭਿਆਨਕ ਹੋਣੀ। ਤੰਦੂਰ ਨਹੀਂ ਤਾਂ ਹੋਰ ਕੀ ਹੈ ਜੀ। ਐਵਰੇਜ ਪੰਜਾਬ 'ਚ 45 ਡਿਗਰੀ ਤੋਂ ਉੱਪਰ ਤਾਪਮਾਨ ਚੱਲ ਰਿਹਾ, ਐਵਰੇਜ ਜਿਹੜੇ ਨਿਕਲ ਕੇ ਆਉਂਦੀ ਹੈ ਸਾਰੇ ਸ਼ਹਿਰਾਂ ਨੂੰ, ਕਿਤੇ 44 ਹੈ ਤੇ ਕਿਤੇ 44.5 ਹੈ, ਕਿਤੇ 45 ਹੈ, ਕਿਤੇ 46 ਹੈ, ਕਿਤੇ 46 ਹੈ। ਸੋ ਉਸ ਸਥਿਤੀ ਦੇ ਵਿੱਚ ਮਤਲਬ ਕਿ ਇਹ ਸਥਿਤੀ ਹੈ ਕਿ ਐਵਰੇਜ 45 ਡਿਗਰੀ ਤਾਪਮਾਨ ਪੰਜਾਬ ਦਾ ਚੱਲ ਰਿਹਾ। ਇਹੀ ਜਿਹੀ ਹਾਲਤ ਗੰਗਾਨਗਰ, ਹੈ ਨਾ, ਸਿਰਸਾ, ਹਿਸਾਰ। ਸੋ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਯੂਪੀ ਦੇ ਖੇਤਰ, ਪੂਰਾ ਉੱਤਰੀ ਭਾਰਤ ਇੱਕ ਤਰ੍ਹਾਂ ਦਾ ਤੰਦੂਰ ਬਣਿਆ ਤੇ ਇਹਦਾ ਅਸਰ ਫਿਰ ਜਦੋਂ ਬਿਜਲੀ ਦੀ ਖਪਤ ਤੇ ਪੈਂਦਾ ਸਿੱਧਾ। ਜਦੋਂ ਗਰਮੀ ਵੱਧਦੀ ਹੈ ਤੇ ਇਹਨਾਂ ਦਿਨਾਂ 'ਚ ਝੋਨੇ ਦਾ ਵੀ ਸੀਜ਼ਨ ਹੈ, ਉੱਥੇ ਵੀ ਪਾਣੀ ਲਈ ਮੋਟਰਾਂ ਚੱਲਦੀਆਂ ਤੇ ਦੂਸਰੇ ਪਾਸੇ ਫਿਰ ਇੱਧਰ ਗਰਮੀ ਚੱਲਦੀ ਹੈ ਤਾਂ ਪੱਖੇ, ਕੂਲਰ। ਤੇ ਜੇ ਹੁਣ 300 ਯੂਨਿਟ ਮਾਫ ਹੈ ਤਾਂ ਮਾਤੜ ਵੀ ਪਹੁੰਚ ਅਪਰੋਚ ਕਰਕੇ ਇੱਕ ਅੱਧਾ ਏਸੀ ਲਵਾ ਲੈਂਦਾ, ਤਾਂ ਫਿਰ ਬਿਜਲੀ ਦੀ ਖਪਤ ਵੱਧਦੀ ਹੈ। ਸੋ ਨਤੀਜਾ ਇਹ ਹੋਇਆ ਕਿ 16,000 ਮੈਗਾਵਾਟ ਤੋਂ ਉੱਪਰ ਚਲੀ ਗਈ ਬਿਜਲੀ ਦੀ ਖਪਤ। ਤੇ ਪੰਜਾਬ ਪਾਵਰਕਾਮ ਦਾ ਕਹਿਣਾ ਕਿ ਅਸੀਂ 16,900 ਮੈਗਾਵਾਟ ਤੱਕ ਦੀ ਸਮਰੱਥਾ ਰੱਖਦੇ ਹਾਂ ਕਿ ਨਿਰਵਿਘਨ ਅਸੀਂ ਬਿਜਲੀ ਦੇ ਸਕਦੇ ਹਾਂ। ਜੇ 16,900 ਮੈਗਾਵਾਟ ਤੋਂ ਉੱਪਰ ਗਈ ਫਿਰ ਸਾਡੇ ਲਈ ਮੁਸ਼ਕਿਲ ਹੋਊਗਾ, ਕੱਟ ਲਾਉਣੇ ਪੈਣਗੇ। ਪਰ ਅਣਐਲਾਨੇ ਕੱਟ ਹੁਣ ਵੀ ਲੱਗਣ ਲੱਗ ਪਏ। ਕੋਈ ਘੰਟੇ ਲਈ ਬੰਦ ਹੋ ਗਈ, ਕਦੇ ਅੱਧੇ ਘੰਟੇ ਲਈ, ਕਦੇ ਡ੍ਰਿਪ ਕਰ ਗਈ ਜੀ, ਕਦੇ ਜੀ ਟਰਾਂਸਫਾਰਮ ਤੇ ਹੋ ਗਿਆ ਜੀ, ਕਦੇ ਇਸ ਬੰਨੇ ਕੁਝ ਨਾ ਕੁਝ ਕੱਟ ਕੁੱਟ ਚੱਲੀ ਜਾਂਦੇ ਨੇ। ਪਰ ਜੇ ਜ਼ਿਆਦਾ ਇਸੇ ਤਰ੍ਹਾਂ ਗਰਮੀ ਪਈ ਤਾਂ ਆਉਂਦੇ ਦਿਨਾਂ 'ਚ ਅਧਿਕਾਰਤ ਐਲਾਨੇ ਹੋਏ ਕੱਟ ਵੀ ਲੱਗ ਸਕਦੇ ਨੇ। ਔਰ ਪ੍ਰਵੀਨ ਜੀ ਦੱਸਿਆ ਜਾ ਰਿਹਾ ਕਿ 14 ਤਰੀਕ ਤੱਕ ਅਜਿਹਾ ਮੌਸਮ ਰਹਿ ਸਕਦਾ ਤੇ ਇਹਨਾਂ ਦਿਨਾਂ 'ਚ ਲੂ ਇਸੇ ਤਰ੍ਹਾਂ ਚੱਲ ਸਕਦੀ ਹੈ, ਗਰਮ ਹਵਾਵਾਂ ਇਸੇ ਤਰ੍ਹਾਂ ਰਹਿ ਸਕਦੀਆਂ, ਤਾਪਮਾਨ ਇਸੇ ਤਰ੍ਹਾਂ ਝੱਲਣਾ ਪੈ ਸਕਦਾ ਹੈ। ਕੁਝ ਏਰੀਆ ਨੂੰ ਰੈੱਡ ਜ਼ੋਨ ਐਲਾਨਿਆ ਜਾ ਰਿਹਾ ਕਿ 11-12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਬਾਹਰ ਨਾ ਨਿਕਲੋ, ਪਾਣੀ ਵੱਧ ਪੀਓ, ਪਾਣੀ ਵਾਲੀਆਂ ਚੀਜ਼ਾਂ ਵੱਧ ਪੀਓ, ਜਿਹੀਆਂ ਹਦਾਇਤਾਂ ਹੋ ਰਹੀਆਂ। ਮੈਂ ਕਹਿੰਦਾ ਇਹ ਸਾਰਾ ਕੁਝ ਹੁੰਦਾ ਹੈ ਕਿ ਗਰਮੀ ਤੋਂ ਬਚਣ ਲਈ ਕੀ ਕਰੋ, ਹੈ ਨਾ, ਜਾਂ ਬਿਜਲੀ ਦੀ ਖਪਤ ਦੇ ਨਾਲ ਜੋੜ ਕੇ ਜਦੋਂ ਬਿਜਲੀ ਦੇ ਤਾਪਮਾਨ ਨੂੰ ਦੇਖਿਆ ਜਾ ਰਿਹਾ। ਪਰ ਗਰਮੀ ਵੱਧ ਕਿਉਂ ਰਹੀ ਹੈ, ਇਹਦੇ ਉੱਤੇ ਮੰਥਨ ਕਿਉਂ ਨਹੀਂ ਕਦੇ ਕੋਈ ਕਰਦਾ, ਇਹਦੀ ਚਰਚਾ ਕਿਉਂ ਨਹੀਂ ਕਰਦਾ ਕਿ ਇਹਦੇ ਲਈ ਜ਼ਿੰਮੇਵਾਰ ਕੌਣ ਹੈ, ਅਸੀਂ ਆਪਣਾ ਰੋਲ ਕਿੱਥੇ ਨਿਭਾ ਰਹੇ ਹਾਂ, ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਕੀ ਸੁਖਾਵਾਂ ਕੁਝ ਛੱਡ ਕੇ ਵੀ ਜਾਣਾ ਕਿ ਨਹੀਂ ਜਾਣਾ, ਅਸੀਂ ਸਾਰਾ ਕੁਝ ਤੰਦੂਰ ਬਣਾ ਕੇ ਚਲੇ ਜਾਣਾ, ਇਹ ਵੀ ਸਵਾਲ ਹੈ। ਇਹਦੇ ਉੱਤੇ ਕਦੇ ਮੰਥਨ ਕਰਨੀ ਹੋਵੇ। ਵੈਸੇ ਤਾਂ ਜਿਹੜਾ ਕਲਾਈਮੇਟ ਚੇਂਜ ਹੈ, ਇੱਕ ਆਲਮੀ ਵਰਤਾਰਾ ਸ਼ਰਮਾ ਜੀ, ਦੁਨੀਆ ਭਰ ਦੇ ਵਿੱਚ ਹੀ ਇਹ ਜਿਹੜਾ ਇੱਕ ਬਹੁਤ ਵੱਡੀ ਚੁਣੌਤੀ ਹੈ, ਜਲਵਾਯੂ ਚੁਣੌਤੀ ਇਹਨੂੰ ਕਹਿ ਸਕਦੇ ਹਾਂ। ਪਰ ਕੁਝ ਚੀਜ਼ਾਂ ਇਨਸਾਨ ਦੇ, ਸਰਕਾਰਾਂ ਦੇ, ਲੋਕਾਂ ਦੇ ਆਪਣੇ ਹੱਥ ਦੇ ਵਿੱਚ ਵੀ ਹੁੰਦੀਆਂ ਨੇ। ਆਪਾਂ ਤਾਂ ਹਮੇਸ਼ਾ ਸੋਚਦੇ ਹਾਂ ਵੀ ਪੰਜਾਬ ਕੰਨੀਓ ਠੰਡੀ ਹਵਾ ਦਾ ਬੁੱਲਾ ਹੀ ਆਉਂਦਾ ਰਹੇ, ਪਰ ਖੇਤਾਂ ਦੇ ਵਿੱਚ ਆਪਾਂ ਕਿਸਾਨੀ ਦੀ ਗੱਲ ਕਰ ਲੈਂਦੇ, ਦੂਰ ਦੂਰ ਤੱਕ ਕੋਈ ਦਰਖਤ ਨਹੀਂ ਦਿੰਦਾ, ਜਦ ਕਿ ਸਾਡੇ ਇੱਕ ਟਿਊਬਵੈਲ ਦੇ ਉੱਤੇ ਹਮੇਸ਼ਾ 5 ਜਾਂ 7 ਬਰੋਟੇ ਹੁੰਦੇ ਸੀ, ਦਰਖਤ ਹੁੰਦੇ ਸੀ ਵੱਡੇ ਵੱਡੇ। ਉਹ ਵੱਡੇ ਪੀਪਲ ਬੋਰਡ ਅੱਜ ਕੱਲ੍ਹ ਅਲੋਪ ਹੋਣ ਦੇ ਕੰਢੇ ਤੇ ਨੇ, ਟਾਹਲੀਆਂ ਕਿਤੇ ਦੀਂਦੀਆਂ ਨੇ, ਕਿੱਕਰਾਂ ਵੀ ਕਿਤੇ ਦੀਂਦੀਆਂ ਨੇ। ਸ਼ਹਿਰੀਕਰਨ ਜਿਹੜਾ ਤੇਜ਼ੀ ਦੇ ਨਾਲ ਔਰ ਅਣਵਿਉਂਤਿਆ, ਇਹ ਸਾਡੇ ਲਈ ਬਹੁਤ ਵੱਡੀ, ਇਹਨੂੰ ਕੰਕਰੀਟ ਦਾ ਜੰਗਲ ਕਹਿ ਸਕਦੇ ਹਾਂ। ਹੜ੍ਹਾਂ ਦਾ ਕਾਰਨ ਵੀ ਸਭ ਤੋਂ ਵੱਡਾ ਇਹ ਹੈ ਕਿਉਂਕਿ ਪਾਣੀ ਦਾ ਵਹਾਅ ਤਾਂ ਤੁਸੀਂ ਰੋਕਦੇ ਨੇ ਨਦੀਆਂ ਨੂੰ ਉਹਦੇ ਵਿੱਚ ਉਸਾਰੀ ਕਰਕੇ, ਪਰ ਉਹ ਜਾਣਗੀਆਂ ਕਿੱਧਰ, ਪਾਣੀ ਜਦੋਂ ਪਹਾੜ ਤੋਂ ਉਤਰੂ ਕਿਤੇ ਤਾਂ ਜਾਊਗਾ ਹੀ ਉਹ। ਸੋ ਇਹ ਸਰਕਾਰ ਦੀਆਂ ਕਦੇ ਪਾਲਿਸੀਆਂ ਦਾ ਹਿੱਸਾ ਹੀ ਨਹੀਂ ਬਣਿਆ ਜੀ। ਇਹ ਤਾਂ ਹਜੇ ਦੂਜੇ ਜ਼ਿਮਨੀ ਚੋਣਾਂ ਦੇ ਵਿੱਚ ਕੀੜੇ ਲੋਲੀਪੌਪ ਦਿੱਤੇ ਜਾਣ, ਉਹਨਾਂ ਦੇ ਵਿੱਚ ਹੀ ਉਲਝੇ ਹੋਏ ਨੇ। ਔਰ ਇਹ ਇਨਸਾਨ ਦੇ ਲਈ ਤੰਦੂਰ ਦੇ ਵਿੱਚ ਰਹਿਣਾ, ਭੱਠੀ ਦੇ ਵਿੱਚ ਰਹਿਣਾ ਕੋਈ ਸੌਖਾ ਕੰਮ ਨਹੀਂ ਗਾ ਜੀ।
ਖਬਰਾਂ ਦੇ ਇਸ ਬੁਲੇਟਿਨ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਪ੍ਰਵੀਨ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।